ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 25 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਹਰਜੀਤ ਸਿੰਘ ਲੈਥਰੋਪ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਾਫੀ ਇੰਪੋਰਟੈਂਟ ਖਬਰਾਂ ਆ। ਚਾਈਨਾ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਵਾਸ਼ਿੰਗਟਨ ਪੋਸਟ ਨੇ ਬੜੀ ਤਕੜੀ ਰਿਪੋਰਟ ਛਾਪੀ ਹੈਗੀ ਆ। ਰਸ਼ੀਆ ਵਾਲਿਆਂ ਨੇ ਮਿਜ਼ਾਈਲਸ ਹਿੱਟ ਕੀਤੀਆਂ ਯੂਕਰੇਨ 'ਚ, ਕਾਫੀ ਲੋਕਾਂ ਦੀ ਮੌਤ ਹੋਈ ਆ। ਇਜ਼ਰਾਈਲ ਦੇ ਜਿਹੜੇ ਪ੍ਰੋਟੈਸਟਰਸ ਆ ਇਸ ਟਾਈਮ ਇੱਕ ਵਾਰ ਬ੍ਰੇਕਿੰਗ ਪੁਆਇੰਟ ਦੇ ਉੱਤੇ ਪਹੁੰਚੇ ਹੋਏ ਆ। ਹਮਾਸ ਵਾਲਿਆਂ ਨੇ ਥ੍ਰੈਟ ਦੇ ਦਿੱਤੀ ਆ ਵੀ ਜਿੰਨੇ ਵੀ ਸਾਡੇ ਕੋਲ ਬੰਦੀ ਬਣਾਏ ਹੋਏ ਲੋਕ ਆ, ਹੋਸਟੇਜਸ ਹੈਗੇ ਆ, ਅਸੀਂ ਉਹਨਾਂ ਨੂੰ ਮਾਰ ਦੇਵਾਂਗੇ। ਸੋ ਪਿਛਲੇ ਦਿਨਾਂ ਦੇ ਵਿੱਚ 6 ਇਜ਼ਰਾਈਲ ਦੇ ਜਿਹੜੇ ਹੋਸਟੇਜਸ ਆ ਉਹਨਾਂ ਦੀਆਂ ਡੈੱਡ ਬੋਡੀਜ਼ ਮਿਲੀਆਂ। ਉਹ ਤੋਂ ਬਾਅਦ ਵੀਕਐਂਡ ਦੇ ਦੌਰਾਨ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ ਪੂਰੇ ਇਜ਼ਰਾਈਲ ਦੇ ਵਿੱਚ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਤੋਂ ਜਿਹੜਾ ਆ ਅਸਤੀਫੇ ਦੀ ਮੰਗ ਕੀਤੀ ਗਈ ਆ, ਜਾਂ ਉਹਨੂੰ ਕਿਹਾ ਗਿਆ ਵੀ ਜਿਹੜੀ ਹਮਾਸ ਆ ਉਹਦੇ ਨਾਲ ਡੀਲ ਬਣਾਈ ਜਾਵੇ। ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਇੱਕ ਪਾਸੇ ਕਾਫੀ ਪ੍ਰੈਸ਼ਰ ਪਾ ਰਹੇ ਆ ਨੇਤਨਯਾਹੂ ਦੇ ਉੱਤੇ ਵੀ ਨੇਤਨਯਾਹੂ ਨਹੀਂ ਮੰਨ ਰਿਹਾ ਹੈਗਾ, ਦੂਜੇ ਪਾਸੇ ਹਮਾਸ ਦੇ ਉੱਤੇ ਵੀ ਜਿਹੜਾ ਕਾਫੀ ਪ੍ਰੈਸ਼ਰ ਆ। BBC ਦੇ ਮੁਤਾਬਕ ਜਿਹੜੇ ਲੋਕ ਆ ਕਹਿੰਦੇ ਇਸ ਵਾਰ ਬ੍ਰੇਕਿੰਗ ਪੁਆਇੰਟ ਤੇ ਪਹੁੰਚੇ ਹੋਏ ਆ। ਉਹ ਸੋਚਦੇ ਆ ਵੀ ਸਾਡੇ ਜਿਹੜੇ ਰਿਸ਼ਤੇਦਾਰ ਆ ਜਿਨ੍ਹਾਂ ਨੂੰ ਕਿਡਨੈਪ ਕੀਤਾ ਗਿਆ ਆ ਉਹਨਾਂ ਨੂੰ ਬਚਾਉਣ ਦੇ ਲਈ ਕੁਛ ਨਹੀਂ ਜਿਹੜਾ ਆ ਪ੍ਰਾਈਮ ਮਿਨਿਸਟਰ ਨੇਤਨਯਾਹੂ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਨੇਤਨਯਾਹੂ ਨੇ ਵੀ ਕੱਲ ਟੈਲੀਵਾਈਜ਼ ਮਾਫੀ ਮੰਗੀ ਹੈਗੀ ਆ। ਮੈਂ ਵੀ ਪੂਰੀ ਕੋਸ਼ਿਸ਼ ਕਰ ਰਿਹਾ, ਪਰ ਦੂਜੇ ਪਾਸੇ ਸਾਨੂੰ ਪਤਾ ਹੀ ਆ ਵੀ ਉਹ ਕਿਸ ਹਿਸਾਬ ਦਾ ਲੀਡਰ ਹੈਗਾ। ਉਹ ਕਹਿੰਦਾ ਵੀ ਮੈਂ ਹਮਾਸ ਨੂੰ ਪੂਰੀ ਤਰ੍ਹਾਂ ਜਿਹੜਾ ਖਤਮ ਕਰ ਦੇਣਾ ਆ, ਤੇ ਹਮਾਸ ਵਾਲੇ ਜਿਹੜੇ ਆ ਉਹ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ ਸਾਰੇ ਹੋਸਟੇਜਸ ਮਾਰ ਦੇਣੇ ਆ। ਸੋ ਸਿਚੁਏਸ਼ਨ ਬੜੀ ਜਿਹੜੀ ਟੈਂਸ ਆ ਉਹ ਗਾਜ਼ਾ ਤੇ ਇਜ਼ਰਾਈਲ ਨੂੰ ਲੈ ਕੇ ਬਣੀ ਹੋਈ ਆ, ਤੇ ਅਮਰੀਕਨ ਜਿਹੜਾ ਐਡਮਿਨਿਸਟ੍ਰੇਸ਼ਨ ਆ ਬਾਈਡਨ ਉਹਨਾਂ ਦਾ ਉਹ ਵੀ ਬੜਾ ਜਿਹੜਾ ਕਸੂਤੀ ਸਥਿਤੀ ਦੇ ਵਿੱਚ ਹੈਗਾ। ਜੀ ਬਾਈਡਨ ਉਹਨਾਂ ਨੇ ਵੀ ਇਹ ਜਿਹੜਾ ਉਹ ਲਾਇਆ, ਕਹਿੰਦੇ ਵੀ ਨੇਤਨਯਾਹੂ ਕਿਸੇ ਇਸ ਗੱਲ ਨੂੰ ਤਣ ਪੱਤਣ ਜਿਹੜਾ ਉਹ ਨਹੀਂ ਲਗਾ ਰਿਹਾ ਹੈਗਾ। ਸੋ ਉਧਰ ਵੀ ਜਿਹੜਾ ਉਹ ਦੋਸ਼ ਆ ਉਹ ਲੱਗ ਰਹੇ ਹੈਗੇ ਆ। ਸੋ ਪਰ ਦੇਖੋ ਕੀ ਬਣਦਾ ਹੈ। ਨੇਤਨਯਾਹੂ ਕੱਲ ਇਜ਼ਰਾਈਲ ਦੇ ਪਹਿਲਾਂ ਪ੍ਰੈਜ਼ੀਡੈਂਟ ਨੇ ਮਾਫੀ ਮੰਗੀ, ਫਿਰ ਜਿਹੜਾ ਜੀ ਹੁਣ ਇਹ ਪ੍ਰਾਈਮ ਮਿਨਿਸਟਰ ਨੇਤਨਯਾਹੂ ਵੀ ਮਾਫੀ ਮੰਗ ਰਿਹਾ ਹੈਗਾ ਆ ਵੀ ਜਿਹੜੇ ਹੋਸਟੇਜ ਮਰ ਰਹੇ ਆ ਉਹਨਾਂ ਨੂੰ ਬਚਾ ਨਹੀਂ ਸਕਿਆ। ਪਰ ਉਹਨੇ ਨਾਲ ਦੇ ਨਾਲ ਇਹ ਵੀ ਗੱਲ ਕਲੀਅਰ ਕਰ ਦਿੱਤੀ ਵੀ ਅਸੀਂ ਹਮਾਸ ਵਾਲਿਆਂ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਸਮਝੌਤਾ ਨਹੀਂ ਕਰਾਂਗੇ। ਕੁਝ ਦਿਨ ਪਹਿਲਾਂ ਹਮਾਸ ਦੇ ਜਿਹੜੇ ਨੈਗੋਸ਼ੀਏਟਰਸ ਆ ਕਤਰ ਦੇ ਵਿੱਚ ਤੇ ਮਿਸਰ 'ਚ ਜੋ ਗੱਲਬਾਤ ਕਰ ਰਹੇ ਆ, ਉਹਨਾਂ ਨੇ ਜਿਹੜੀ ਉੱਥੇ ਗੱਲਬਾਤ ਚੱਲ ਰਹੀ ਸੀ ਅਮਰੀਕਾ ਦੇ ਉੱਤੇ ਦੋਸ਼ ਲਾਏ ਸੀ ਵੀ ਉਹ ਦੁਨੀਆ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਉਹ ਇਸ ਕਰਕੇ ਪਾ ਰਹੇ ਆ। ਕਹਿੰਦੇ ਵੀ ਗੱਲਬਾਤ ਨੈਗੋਸ਼ੀਏਸ਼ਨ ਕਿਸੇ ਵੀ ਗੱਲ ਨੂੰ ਅੱਗੇ ਨਹੀਂ ਵੱਧ ਰਹੀ, ਪਰ ਉਹ ਦਿਖਾ ਇੱਦਾਂ ਰਹੇ ਆ ਵੀ ਗੱਲ ਤਕਰੀਬਨ ਜਿਹੜੀ ਉਹ ਬਣਨ ਵਾਲੀ ਹੈਗੀ ਆ। ਸੋ ਹਾਲਾਤ ਕੋਈ ਬਾਹਲੇ ਜ਼ਿਆਦਾ ਚੰਗੇ ਨਹੀਂ ਹੈਗੇ। ਅਮਰੀਕੀ ਮੂਲ ਦਾ ਜਿਹੜਾ ਇਜ਼ਰਾਈਲੀ ਆ ਉਹ ਆਲਰੇਡੀ ਜਿਹੜਾ ਉਹ ਮਰ ਚੁੱਕਾ ਹੈਗਾ ਆ ਹਮਾਸ ਦੇ ਜਿਹੜਾ ਉਹ ਹੱਥੋਂ, ਤੇ ਉਸੇ ਤੋਂ ਬਾਅਦ ਦੇ ਵਿੱਚ ਹੀ ਹੁਣ ਪ੍ਰੈਸ਼ਰ ਜਿਹੜਾ ਦਬਾਅ ਲਗਾਤਾਰ ਵਧਿਆ ਹੋਇਆ ਆ ਨੇਤਨਯਾਹੂ ਦੇ ਉੱਤੇ। 97 ਜਾਣੇ ਅਜੇ ਵੀ ਕਹਿੰਦੇ ਉਹਨਾਂ ਦੇ ਕੋਲ ਹੈਗੇ ਨੇ। ਸੋ ਕੁਛ ਅਮਰੀਕੀ ਮੂਲ ਦੇ ਲੋਕ ਤੇ ਹੋਰ ਬਾਹਰਲੇ ਮੁਲਕ ਦੇ ਜਿਹੜੇ ਜਿਊਜ਼ ਨੇ
ਇਜ਼ਰਾਈਲੀਜ਼ ਆ ਉੱਥੋਂ ਦੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਬੰਦਕ ਜਿਹੜਾ ਉਹ ਬਣਾ ਕੇ ਰੱਖਿਆ ਆ। ਸੋ 97 ਜਾਣਿਆਂ ਨੂੰ ਰਿਹਾ ਜਿਹੜਾ ਉਹ ਕਰਵਾਇਆ ਜਾ ਸਕਦਾ, ਜਿਨ੍ਹਾਂ 'ਚੋਂ 33 ਜਾਣੇ ਆਲਰੇਡੀ ਜਿਹੜੇ ਆ ਉਹ ਮ੍ਰਿਤਕ ਸੋਚੇ ਜਾ ਰਹੇ ਵੀ ਉਹ ਆਲਰੇਡੀ ਮਰ ਚੁੱਕੇ ਆ। ਜੀ ਅਗਲੀ ਜਿਹੜੀ ਨਾਲ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਰਸ਼ੀਆ ਤੋਂ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਆ ਰਹੀ ਆ। ਰੂਸ ਨੇ ਇੱਕ ਵਾਰੀ ਫਿਰ ਜਿਹੜਾ ਮਿਜ਼ਾਈਲ ਦੇ ਨਾਲ ਹਮਲਾ ਕਰਦੇ ਹੋਏ 47 ਲੋਕਾਂ ਨੂੰ ਮਾਰ ਦਿੱਤਾ ਹੈ। 200 ਤੋਂ ਵੱਧ ਲੋਕ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਆ। ਯੂਕਰੇਨੀਅਨ ਸ਼ਹਿਰ ਪੋਲਟਾਵਾ ਦੇ ਵਿੱਚ ਇਹ ਮਿਜ਼ਾਈਲ ਬੈਲਿਸਟਿਕ ਮਿਜ਼ਾਈਲ ਦੇ ਨਾਲ ਜਿਹੜਾ ਇਹ ਹਮਲਾ ਕੀਤਾ ਗਿਆ ਹੈ। ਕੀਵ ਜਿਹੜੀ ਰਾਜਧਾਨੀ ਆ ਉਸ ਤੋਂ ਤਕਰੀਬਨ 200 ਮੀਲ ਦੂਰ ਆ ਇਹ ਪੋਲਟਾਵਾ ਸ਼ਹਿਰ ਜਿੱਥੇ ਹਮਲਾ ਹੋਇਆ ਆ। ਇਹ ਕਹਿੰਦੇ ਵੀ ਜਿਹੜੀ ਸਿਟੀ ਆ ਇਹ ਮੇਨ ਹਾਈਵੇ ਤੇ ਰੇਲ ਰਾਊਟ ਹੈਗਾ। ਕੀਵ ਤੇ ਯੂਕਰੇਨ ਦੀ ਜਿਹੜੀ ਦੂਜੀ ਸਭ ਤੋਂ ਵੱਡਾ ਸ਼ਹਿਰ ਖਾਰਕੀਵ ਆ ਉਸ ਦੇ ਦਰਮਿਆਨ, ਜੋ ਕਿ ਰਸ਼ੀਅਨ ਬਾਰਡਰ ਦੇ ਨਜ਼ਦੀਕ ਆ। ਕਹਿੰਦੇ ਵੀ ਰਸ਼ੀਅਨ ਫੋਰਸਿਸ ਦੇ ਦੁਆਰਾ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ, ਇਹ ਹੁਣ ਤੱਕ ਦੀ ਸਭ ਤੋਂ ਡੈਡਲੀਐਸਟ ਸਟ੍ਰਾਈਕ ਜਿਹੜੀ ਉਹ ਮੰਨੀ ਜਾ ਰਹੀ ਆ। 900 ਦਿਨ ਹੋ ਗਏ ਆ ਲੜਾਈ ਜਿਹੜੀ ਉਹ ਚੱਲਦਿਆਂ ਨੂੰ। 24 ਫਰਵਰੀ 2022 ਨੂੰ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਫੁੱਲ ਸਕੇਲ ਇਨਵੇਜਨ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਸੀ। ਯੂਕਰੇਨ ਦੀ ਜਿਹੜੀ ਫਸਟ ਲੇਡੀ ਆ ਓਲੇਨਾ ਜ਼ੈਲੈਂਸਕਾ, ਉਹਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪਾਇਆ ਵੀ ਇਸ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 47 ਜਿਹੜੀ ਉਹ ਹੋ ਚੁੱਕੀ ਆ ਤੇ 206 ਜਾਣੇ ਹੁਣ ਤੱਕ ਜ਼ਖਮੀ ਇਸ ਦੇ ਕਰਕੇ ਹੋਏ ਨੇ। ਕਹਿੰਦੇ ਵੀ ਰੈਸਕਿਊ ਆਪਰੇਸ਼ਨ ਜਿਹੜੇ ਉਹ ਚਲਾਏ ਜਾ ਰਹੇ ਆ। ਇਸ ਤੋਂ ਇਲਾਵਾ ਹੋਰ ਕੋਈ ਬਾਹਰੀ ਇਨਫੋਰਮੇਸ਼ਨ ਨਹੀਂ ਦੱਸੀ ਗਈ। ਏਅਰ ਰੇਡ ਅਲਰਟ ਮਿਜ਼ਾਈਲ ਦੇ ਵੱਜਣ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਵੱਜੇ। ਯੂਕਰੇਨੀਅਨ ਡਿਫੈਂਸ ਮਿਨਿਸਟਰ ਨੇ ਦੱਸਿਆ ਵੀ ਇਹ ਜਿਹੜਾ ਹਮਲਾ ਇੱਕਦਮ ਇਨਸਾਨੀਅਤ ਨੂੰ ਚੂਰ-ਚੂਰ ਕਰਨ ਵਾਲਾ ਹਮਲਾ ਜਿਹੜਾ ਉਹ ਹੈਗਾ ਆ। ਸੋ ਹੁਣ ਤੱਕ ਰੈਸਕਿਊ ਕ੍ਰਿਊ ਤੇ ਮੈਡੀਕ ਨੇ ਕਹਿੰਦੇ ਵੀ 25 ਜਾਣਿਆਂ ਨੂੰ ਬਚਾ ਲਿਆ ਆ। 11 ਜਾਣਿਆਂ ਨੂੰ ਮਲਬੇ ਦੇ ਹੇਠਾਂ ਜਿੰਦਾ ਜਿਹੜਾ ਉਹ ਕੱਢਿਆ ਗਿਆ ਆ। ਡਿਫੈਂਸ ਮਿਨਿਸਟਰ ਨੇ ਇਹ ਜਾਣਕਾਰੀ ਦਿੱਤੀ ਆ। ਸੋ ਲਗਾਤਾਰ ਉੱਥੇ ਵੀ ਹਰਜੋਤ ਸਿੰਘ ਜੀ ਇਨਸਾਨੀਅਤ ਦਾ ਘਾਣ ਲਗਾਤਾਰ ਚੱਲ ਜਿਹੜਾ ਉਹ ਜਾਰੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੜੀ ਹੀ ਇੱਕ ਇਨਵੈਸਟੀਗੇਟਿਵ ਰਿਪੋਰਟ ਵਾਸ਼ਿੰਗਟਨ ਪੋਸਟ ਨੇ ਅੱਜ ਛਾਪੀ ਹੈਗੀ ਆ। ਇਹ ਉਹਨਾਂ ਦਾ ਦਲੇਰੀ ਵਾਲਾ ਕੰਮ ਵੀ ਹੈਗਾ। ਵਾਸ਼ਿੰਗਟਨ ਪੋਸਟ ਦਾ ਜਿਹੜਾ ਮੋਟੋ ਆ ਡੈਮੋਕ੍ਰੇਸੀ ਡਾਈਜ਼ ਇਨ ਦ ਡਾਰਕਨੈਸ, ਉਹ ਉਹਦੇ ਤੇ ਪੂਰੀ ਤਰ੍ਹਾਂ ਖੜੇ ਹੋਏ ਹੈਗੇ ਆ। ਅੱਜ ਦੀ ਰਿਪੋਰਟ ਦੇ ਵਿੱਚ ਐਲਨ ਨਾਕਾਸ਼ੀਮਾ ਤੇ ਹੋਰ ਜਿਹੜੇ 3 ਰਿਪੋਰਟਰਸ ਆ, ਉਹਨਾਂ ਨੇ ਇਸ ਹੈਡਿੰਗ ਦੇ ਅੰਡਰ 6 ਮਹੀਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਵੀ ਕਿਸ ਤਰ੍ਹਾਂ ਚਾਈਨਾ ਦੀ ਸਰਕਾਰ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੇ ਸ਼ਹਿਰ ਦੇ ਵਿੱਚ ਕਰ ਰਹੀ ਆ। ਕਿਸ ਤਰ੍ਹਾਂ ਜ਼ੀ ਜਿਨਪਿੰਗ ਜਦੋਂ ਚਾਈਨਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੇ ਵਿੱਚ ਆਇਆ ਸੀ ਤੇ ਉੱਥੇ ਦੀ ਸਰਕਾਰ ਨੇ ਪ੍ਰੋ ਚਾਈਨਾ ਵਾਲੇ ਜਿਹੜੇ ਪ੍ਰੋਟੈਸਟਰਸ ਆ, ਕਿਸ ਤਰ੍ਹਾਂ ਉਹਨਾਂ ਨੂੰ ਇਕੱਠੇ ਕੀਤਾ, ਕਿਸ ਤਰ੍ਹਾਂ ਹੋਟਲਾਂ ਦੇ ਪੈਸੇ ਦਿੱਤੇ, ਕਿਸ ਤਰ੍ਹਾਂ ਸਿਕਿਉਰਿਟੀ ਗਾਰਡਸ ਹਾਇਰ ਕੀਤੇ, ਕਿਸ ਤਰ੍ਹਾਂ ਜਿਹੜੇ ਲੋਕ ਤਿੱਬਤ ਆਜ਼ਾਦ ਮੰਗਦੇ ਆ ਜਾਂ ਚਾਈਨਾ ਦੇ ਕਮਿਊਨਿਸਟ ਪਾਰਟੀ ਦੇ ਉਲਟਾ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ। ਅੱਜ ਇੱਕ ਬਹੁਤ ਡਿਟੇਲ ਚ ਰਿਪੋਰਟ ਛਾਪੀ ਆ। ਅਨਫੋਰਚੂਨੇਟ ਇਹ ਆ ਕਿ ਸਾਡੀ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਇਸ ਸਟੈਂਡ ਤੇ ਖੜੀ ਨਹੀਂ ਹੈ। ਆਪਣੇ ਸਿਟੀਜ਼ਨਸ ਦੇ ਹੱਕ ਦੇ ਕੋਲ ਨਾਲ ਉਹ ਪੂਰੀ ਖੜ ਨਹੀਂ ਰਹੀ ਹੈਗੀ। ਡਿਪਲੋਮੈਟਸ ਦਾ ਜੋ ਆਪਾਂ ਇੰਡੀਆ ਦੇ ਨਾਲ, ਚਾਈਨਾ ਦੇ ਨਾਲ ਜਾਂ ਹੋਰ ਸਰਕਾਰਾਂ ਨਾਲ ਦੇਖਿਆ ਤੁਹਾਡੇ ਸਾਹਮਣੇ ਆ। ਸੋ ਇਹ ਐਲਨ ਨਾਕਾਸ਼ੀਮਾ ਉਹੀ ਪੱਤਰਕਾਰ ਆ ਜਿਸ ਨੇ ਨਿਖਲ ਗੁਪਤਾ ਤੇ ਵਿਕਰਮ ਯਾਦਵ ਦੀ ਜਿਹੜੀ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਸੀ, ਉਹਦੀ ਜਿਹੜੀ ਸਾਰੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ। ਸੋ ਅੱਜ ਦੀ ਜਿਹੜੀ ਰਿਪੋਰਟ ਹੈਗੀ ਆ, ਪੜ੍ਹਿਓ ਜ਼ਰੂਰ, ਤੁਹਾਨੂੰ ਪਤਾ ਲੱਗੂਗਾ ਕਿਸ ਤਰ੍ਹਾਂ ਬਾਹਰ ਦੀਆਂ ਸਰਕਾਰਾਂ ਅਮਰੀਕਨ ਸਿਟੀਜ਼ਨਸ ਨੂੰ ਵੀ ਧੱਕਾ ਕਰਦੀਆਂ ਹੈਗੀਆਂ। ਸੋ ਅੱਜ ਚਾਈਨਾ ਦੀ ਸਰਕਾਰ ਤੇ ਆ ਵੀ ਹਾਊ ਚਾਈਨਾ ਐਕਸਟੈਂਡਡ ਇਟਸ ਰਿਪਰੈਸ਼ਨ ਇਨਟੂ ਐਨ ਅਮਰੀਕਨ ਸਿਟੀ। ਕਹਿੰਦੇ ਚਾਈਨੀਜ਼ ਡਿਪਲੋਮੈਟ ਤੇ ਪ੍ਰੋ ਚਾਈਨਾ ਜਿਹੜੇ ਡਾਇਸਪੋਰਾ ਗਰੁੱਪ ਹੈਗੇ ਆ USA ਦੇ ਵਿੱਚ, ਇਹ ਸੈਨ ਫਰਾਂਸਿਸਕੋ 'ਚ ਪ੍ਰੋਟੈਸਟ ਕਰ ਰਹੇ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਨਵੰਬਰ ਦੇ ਵਿੱਚ ਜ਼ੀ ਜਿਨਪਿੰਗ ਚਾਈਨਾ ਦਾ ਲੀਡਰ ਆਇਆ ਸੀ। ਉਸ ਟਾਈਮ ਦੇ ਉੱਤੇ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਚਾਈਨੀਜ਼ ਕਮਿਊਨਿਸਟ ਪਾਰਟੀ, ਉਹਨਾਂ ਨੂੰ ਇਹਨਾਂ ਦਾ ਜਿਹੜਾ ਚਾਈਨਾ ਦਾ ਲਾਸ ਐਂਜਲਸ ਦੇ ਵਿੱਚ ਕੌਂਸੂਲੇਟ ਹੈਗਾ, ਉਹਨਾਂ ਨੇ ਪ੍ਰਮੋਟ ਕੀਤਾ, ਉਹਨਾਂ ਨੂੰ ਹੋਟਲ ਲੈ ਕੇ ਦਿੱਤੇ, ਉਹਨਾਂ ਨੂੰ ਪੈਸੇ ਦਿੱਤੇ ਵੀ ਤੁਸੀਂ ਪ੍ਰੋ ਚਾਈਨਾ ਜਿਹੜੇ ਪ੍ਰੋਟੈਸਟ ਕਰਨੇ ਆ। ਤੇ ਉੱਥੇ ਐਂਟੀ ਚਾਈਨਾ ਦੇ ਵੀ ਜਿਹੜੇ ਪ੍ਰੋਟੈਸਟਰ ਸੀਗੇ। ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਆ ਵਾਸ਼ਿੰਗਟਨ ਪੋਸਟ ਨੇ ਬੜੀ ਧਿਆਨ ਦੇ ਨਾਲ ਜਿਹੜੀ ਆ
ਉਹ ਪਬਲਿਸ਼ ਕੀਤੀ ਆ। ਉਹ ਕਹਿੰਦੇ ਵੀ ਅਸੀਂ 2000 ਤੋਂ ਵੱਧ ਫੋਟੋਆਂ ਲਈਆਂ ਉਸ ਪ੍ਰੋਟੈਸਟ ਦੀਆਂ। ਕਿਹੜੇ ਜਿਹੜੇ ਸਟੂਡੈਂਟਸ ਫॉर ਫ੍ਰੀ ਤਿੱਬਤ, ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ ਤੇ ਚਾਈਨਾ ਡੈਮੋਕ੍ਰੈਟਿਕ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲਾਈਵ ਸਟ੍ਰੀਮ ਹੋਏ ਸੀ। 35 ਤੋਂ ਵੱਧ ਵਿਟਨੈਸਸ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਹੈਗਾ। ਅਮਰੀਕਨ ਸਿਕਿਉਰਿਟੀ ਗਾਰਡਸ ਨੂੰ ਇੰਟਰਵਿਊ ਕੀਤਾ ਹੈਗਾ। ਕਿਸ ਤਰ੍ਹਾਂ ਉਹ ਚਾਈਨੀਜ਼ ਡਿਪਲੋਮੈਟ ਦੇ ਨਾਲ ਕੰਮ ਕਰਦੇ ਸੀ, ਕਿਸ ਤਰ੍ਹਾਂ ਜਿਹੜੇ ਮੈਸੇजेस ਆ ਉਹ ਚਾਈਨੀਜ਼ ਡਾਇਸਪੋਰਾ ਵੀ ਚੈਟ ਗਰੁੱਪ ਦੇ ਨਾਲ ਸ਼ੇਅਰ ਕੀਤੇ ਜਾਂਦੇ ਸੀ। ਪੋਸਟ ਦੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਜਿਹੜੇ ਪ੍ਰੋ ਚਾਈਨਾ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੂੰ ਚਾਈਨੀਜ਼ ਗਵਰਨਮੈਂਟ ਸਪੋਰਟ ਕਰ ਰਹੀ ਸੀ, ਜਿਨ੍ਹਾਂ ਨੇ ਫਾਈਨੈਂਸ਼ੀਅਲੀ ਵੀ ਸਪੋਰਟ ਕੀਤਾ ਸੀ, ਜਦ ਕਿ ਟੋਟਲੀ ਗਲਤ ਆ ਬਾਹਰ ਦੀ ਸਰਕਾਰ ਚ ਆ ਕੇ ਇਹ ਕੰਮ ਕਰਨਾ। ਤੇ ਉਹਨਾਂ ਨੇ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਟੈਕ ਕੀਤੇ। ਉਹਨਾਂ ਦੀਆਂ ਕਾਫੀ ਜਿਹੜੀਆਂ ਵੀਡੀਓਜ਼ ਪਿਕਚਰਸ ਵੀ ਆਈਆਂ, ਕੁਝ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਪੰਜਾਬੀ ਰੇਡੀਓ USA ਦੀ YouTube ਦੇ ਉੱਤੇ, ਬਾਅਦ ਦੇ ਵਿੱਚ ਤੁਸੀਂ ਦੇਖ ਸਕੋਗੇ। ਕਹਿੰਦੇ ਵੀ ਚਾਹੇ ਦੋਨੋਂ ਸਾਈਡਾਂ ਕਾਫੀ ਗਰਮ ਸੀਗੀਆਂ, ਪਰ ਜਿਸ ਹਿਸਾਬ ਦੇ ਨਾਲ ਜਿਹੜੇ ਪ੍ਰੋ ਚਾਈਨੀਜ਼ ਪ੍ਰੋਟੈਸਟਰ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪੰਚ ਕੀਤਾ, ਕਿਕ ਕੀਤਾ, ਮੁੱਕੇ ਮਾਰੇ। ਚਾਈਨੀਜ਼ ਕੌਂਸੂਲੇਟ ਜਿਹੜਾ ਆ ਲਾਸ ਐਂਜਲਸ ਦੇ ਵਿੱਚ, ਉਹਨੇ ਹੋਟਲ ਦੇ ਲਈ, ਖਾਣੇ ਦੇ ਲਈ ਇਨਸੈਂਟਿਵਸ ਦਿੱਤੇ ਉਹਨਾਂ ਲੋਕਾਂ ਨੂੰ ਪਾਰਟਿਸਿਪੇਟ ਕਰਨ ਦੇ ਲਈ ਜਿਹੜੇ ਪ੍ਰੋ ਚਾਈਨੀਜ਼ ਸੀਗੇ। 35 ਦੇ ਕਰੀਬ ਕਹਿੰਦੇ ਪ੍ਰੋ CCP ਚਾਈਨੀਜ਼ ਡਾਇਸਪੋਰਾ ਗਰੁੱਪ ਪਾਰਟਿਸਿਪੇਟ ਕੀਤੇ। ਵੀਡੀਓ ਦੇ ਵਿੱਚ ਇਹ ਵੀ ਸ਼ੋ ਹੋਇਆ ਵੀ ਚਾਈਨੀਜ਼ ਡਿਪਲੋਮੈਟਸ ਜਿਹੜੇ ਵੱਖ-ਵੱਖ ਕੌਂਸੂਲੇਟ ਤੋਂ, ਲਾਸ ਐਂਜਲਸ ਤੋਂ, ਸੈਨ ਫਰਾਂਸਿਸਕੋ ਤੋਂ ਆਏ ਹੋਏ ਸੀ, ਉਹ ਪ੍ਰੋ CCP ਪ੍ਰੋਟੈਸਟਰ ਦੇ ਹੱਕ ਦੇ ਵਿੱਚ ਸੀ। ਦੇਖੋ, ਡਿਪਲੋਮੈਟ ਖੁਦ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਜੀ ਜ਼ਿੰਗਪਿੰਗ ਦੇ ਹੱਕ ਦੇ ਵਿੱਚ, ਉਹਨਾਂ 'ਚ ਖੁਦ ਡਿਪਲੋਮੈਟ ਜਿਹੜੇ ਆ ਉਹ ਹਾਜ਼ਰ ਸੀ। ਉਹਨਾਂ ਦੀਆਂ ਫੋਟੋਆਂ ਸਾਰੀਆਂ ਉਹਨੇ ਵੈਰੀਫਾਈ ਕੀਤੀਆਂ। ਨਵੰਬਰ 14 ਤੋਂ ਨਵੰਬਰ 17 ਤਾਈਂ ਇਹ ਸੈਨ ਫਰਾਂਸਿਸਕੋ ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ। 60 ਦੇ ਕਰੀਬ ਪ੍ਰਾਈਵੇਟ ਸਿਕਿਉਰਿਟੀ ਗਾਰਡ ਹਾਇਰ ਕੀਤੇ ਸੀ ਚਾਈਨੀਜ਼ ਡਿਪਲੋਮੈਟ ਨੇ, ਇਹ ਚਾਈਨੀਜ਼ ਜਿਹੜੇ ਪ੍ਰੋ ਜਿਹੜਾ ਡਾਇਸਪੋਰਾ ਗਰੁੱਪ ਹੈਗਾ ਉਹਨਾਂ ਦੇ ਹੱਕ ਦੇ ਲਈ। ਫ੍ਰੀ ਤਿੱਬਤ, ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ, ਉਹਨਾਂ ਨੇ ਇੱਕ ਰਿਪੋਰਟ ਵੀ ਛਾਪੀ ਸੀ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਉਸ ਪ੍ਰੋਟੈਸਟ ਦੇ ਉੱਤੇ ਧੱਕਾ ਵੀ ਕੀਤਾ ਗਿਆ ਹੈਗਾ। ਪੋਸਟ ਨੇ 14 ਦੇ ਕਰੀਬ ਇੰਡੀਵਿਜੂਅਲਸ ਜਿਹੜੇ ਵੱਖ-ਵੱਖ ਗਰੁੱਪਾਂ 'ਚ ਹਾਜ਼ਰ ਸੀ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੈਗੀ ਆ। ਕੁਛ US ਦੀਆਂ ਆਰਗੇਨਾਈਜੇਸ਼ਨ ਤੇ ਏਜੰਸੀਜ਼ ਜਿਹੜੀਆਂ ਆ ਉਹਨਾਂ ਨੇ ਕਹਿੰਦੇ ਭਈ ਫੈਬਰੀਕੇਟ ਵੀ ਕੀਤੇ, ਐਵੀਡੈਂਸ ਡੀਫੇਮ ਕੀਤਾ ਹੈਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਸਿੱਖਾਂ ਨੂੰ ਵੀ ਕਰਦੇ ਹੈਗੇ, ਭਾਰਤੀ ਸਰਕਾਰ ਕਰਦੀ ਹੈ। ਸੋ ਜਿਹੜੇ ਚਾਈਨਾ 'ਚ ਆਜ਼ਾਦੀ ਮੰਗਦੇ ਆ ਜਾਂ ਬੁੱਧਿਸਟ ਹੈਗੇ ਆ ਜਾਂ ਤਿੱਬਤਨ ਹੈਗੇ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਨਿਸਟਰੀ ਆਫ ਫੋਰਨ ਅਫੇਅਰਸ ਜਿਹੜੀ ਬੀਜਿੰਗ ਦੇ ਵਿੱਚ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਰਿਸਪੌਂਡ ਨਹੀਂ ਕੀਤਾ ਹੈਗਾ। ਸੋ ਕਾਫੀ ਵੱਡੀ ਜਿਹੜੀ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਆ ਉਹਦੇ ਵਿੱਚ ਡਿਟੇਲ ਨਾਲ ਛਾਪਿਆ ਗਿਆ ਕਿਸ ਤਰ੍ਹਾਂ ਜਿਹੜੀ ਬਾਹਰਲੀਆਂ ਸਰਕਾਰਾਂ ਉਹ ਇੰਟਰਫੀਅਰ ਕਰਦੀਆਂ। ਸ਼ਰੇਆਮ ਟਰਾਂਸਨੈਸ਼ਨਲ ਰਿਪਰੇਸ਼ਨ ਹੈਗਾ, ਪਰ ਅਨਫੋਰਚੂਨੇਟਲੀ ਜਿਹੜੀ ਅਮਰੀਕਾ ਦੀ ਸਰਕਾਰ ਹੈਗੀ ਆ ਉਹ ਸਖਤ ਲਾ ਨਹੀਂ ਪਾਸ ਕਰ ਰਹੀ ਹੈਗੀ। ਪਿਛਲੇ ਦਿਨਾਂ ਦੇ ਵਿੱਚ ਜਸਮੀਤ ਕੌਰ ਬੈਂਸ ਨੇ ਕੋਸ਼ਿਸ਼ ਕੀਤੀ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਕੈਲੀਫੋਰਨੀਆ ਦੇ ਵਿੱਚ ਪਾਸ ਕਰਨ ਦੇ ਲਈ, ਅਸੈਂਬਲੀ 'ਚੋਂ ਪਾਸ ਹੋ ਗਿਆ, ਗਾਹਾਂ ਸੈਨੇਟ 'ਚ ਉਹ ਪਾਸ ਨਹੀਂ ਕੀਤਾ ਗਿਆ। ਤੇ ਜਿਹੜੇ ਅਮਰੀਕਾ ਦੀ ਸਰਕਾਰ ਆ ਉਹਦਾ ਜੇ ਭਾਰਤ ਪ੍ਰਤੀ ਵੀ ਜਾਂ ਚਾਈਨਾ ਪ੍ਰਤੀ ਵੀ ਰੁਖ ਆ ਉਹ ਹੁਣ ਤੁਹਾਡੇ ਸਾਹਮਣੇ ਹੈਗਾ। ਇਰਾਨੀਅਨ ਕਿੰਨੇ ਐਕਸਪੋਜ਼ ਹੋਏ ਆ, ਰਸ਼ੀਅਨ ਕਿੰਨੇ ਐਕਸਪੋਜ਼ ਹੋਏ ਆ। ਸੋ ਇਹ ਸਾਰਾ ਕੁਝ ਅਮਰੀਕਾ ਦੀ ਸਰਕਾਰ ਨੂੰ ਚਾਹੀਦਾ, ਸਾਡੇ ਜਿਹੜੇ ਜਿੰਨੇ ਵੀ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਰੌਲਾ ਪਾਉਣਾ ਚਾਹੀਦਾ ਵੀ ਭਾਈ ਤੁਹਾਨੂੰ ਸਖਤ ਤੋਂ ਸਖਤ ਟਰਾਂਸਨੈਸ਼ਨਲ ਜਿਹੜੇ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਲਾਅ ਆ ਉਹਨਾਂ ਨੂੰ ਬਣਾਉਣੇ ਚਾਹੀਦੇ ਹੈਗੇ ਆ। ਜੇ ਤੁਸੀਂ ਹਿਊਮਨ ਰਾਈਟਸ ਨੂੰ ਸੈਕਰੀਫਾਈਸ ਕਰੋਗੇ ਆਪਣੇ ਸਟ੍ਰੈਟੇਜਿਕ ਇੰਟਰਸਟ ਦੇ ਲਈ, ਇਹ ਇੱਕ ਗੁੱਡ ਪੁਆਇੰਟ ਨਹੀਂ ਹੈਗਾ। ਇਹ ਇੱਕ ਤਰ੍ਹਾਂ ਦੇ ਨਾਲ ਡਬਲ ਸਟੈਂਡਰਡ ਹੈਗਾ। ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਇੰਡੀਆ ਵਾਲੇ ਹਜੇ ਵੀ ਉੱਥੇ ਦੇ ਜਿਹੜੇ TV ਚੈਨਲਸ ਹੈਗੇ ਹਜੇ ਵੀ ਕਿੱਦਾਂ ਜ਼ਹਿਰ ਜਿਹੜੀ ਆ ਉਹ ਘੋਲਦੇ ਆ। ਜਿਹੜੇ ਬਾਹਰ ਕੋਈ ਆਜ਼ਾਦੀ ਦੀ ਗੱਲ ਕਰਦਾ ਆ, ਪੀਸਫੁਲ ਤਰੀਕੇ ਨਾਲ ਗੱਲ ਕਰਦਾ ਹੈਗਾ, ਜੀ ਜ਼ਿੰਗਪਿੰਗ ਦੇ ਸਪੋਰਟਰਾਂ ਵੱਲੋਂ, ਉਹਦੀ ਸਰਕਾਰ ਵੱਲੋਂ ਕਿਸ ਤਰ੍ਹਾਂ ਜਿਹੜਾ ਆ ਉੱਥੇ ਧੱਕਾ ਮੁੱਕਾ ਕੀਤਾ ਗਿਆ, ਕਿਸ ਤਰ੍ਹਾਂ ਡੀਫੇਮ ਕੀਤਾ ਗਿਆ ਜਿਹੜੇ ਪੀਸਫੁਲੀ ਅਮਰੀਕਨ ਸਿਟੀਜ਼ਨ ਪ੍ਰੋਟੈਸਟ ਕਰਦੇ ਸੀ। ਇਸ ਰਿਪੋਰਟ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਜਲੂਸ ਉਹਦਾ ਕੱਢਿਆ ਗਿਆ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਗਲੋਬਲ ਲੀਡਰਸ਼ਿਪ ਨੂੰ ਅੰਡਰਮਾਈਨ ਕਰਨਾ, ਹਿਊਮਨ ਰਾਈਟਸ ਦੇ ਨੂੰ ਲੈ ਕੇ ਇੰਡੀਆ ਵਰਗੇ ਮੁਲਕ ਨੂੰ ਅਕਾਊਂਟੇਬਲ ਨਹੀਂ ਕਰਨਾ,
ਇਹ ਇੱਕ ਤਰ੍ਹਾਂ ਦੇ ਨਾਲ ਅਮਰੀਕਨ ਸਰਕਾਰ ਦੇ ਉੱਤੇ ਧੱਬਾ ਹੋਊਗਾ ਜੇ ਉਹ ਇਹ ਸਾਰਾ ਕੁਝ ਨਹੀਂ ਕਰਦੇ ਹੈਗੇ। ਇਹ ਇੱਕ ਬਹੁਤ ਡੇਂਜਰਸ ਪ੍ਰੈਜ਼ੀਡੈਂਟ ਹੈਗਾ ਵੀ ਅਸੀਂ ਆਪਣੇ ਸਟ੍ਰੈਟੇਜਿਕ ਪੁਆਇੰਟ ਦੇ ਲਈ ਹਿਊਮਨ ਰਾਈਟਸ ਦਾ ਜਿਹੜਾ ਕਤਲ ਹੋਣ ਦੇਵਾਂਗੇ। ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਵਾਰੀ ਬਹੁਤ ਵੱਡਾ ਦਲੇਰੀ ਵਾਲਾ ਕੰਮ ਕੀਤਾ ਆ। ਇਹ ਸਾਰੀ ਰਿਪੋਰਟ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਛਾਪੀ ਹੈਗੀ। ਜੀ ਬਿਲਕੁਲ ਜੀ, ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਇਸ ਦੇ ਵਿੱਚ ਜਿਹੜੀਆਂ ਉਹ ਆਈਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ, ਪਹਿਲਾਂ 4-5 ਜਣਿਆਂ ਨੇ ਉਹਦਾ ਪਿੱਛਾ ਕੀਤਾ, ਜਦ ਗਾਲੀ ਗਲੋਚ ਹੋਇਆ ਤੇ ਉਹਨਾਂ ਨੇ ਘੇਰ ਕੇ ਜਿਹੜਾ ਉਹ ਕੁੱਟਿਆ। ਉਹਨਾਂ ਵਿੱਚ ਬਜ਼ੁਰਗ ਲੋਕ ਵੀ ਜਿਹੜੇ ਇਸ ਦੇ ਵਿੱਚ ਸ਼ਾਮਲ ਸੀਗੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਬਹੁਤ ਆ, ਚਾਈਨਾ ਤੋਂ ਹੀ ਬੰਦੇ ਲਿਆ ਕੇ ਚਾਈਨਾ ਦੀ ਵੈਲਕਮ ਪਾਰਟੀ ਜਿਹੜੀ ਆ ਉਹ ਬਣਾਈ ਹੈ। ਜਿੱਦਾਂ ਆਪਾਂ ਦੇਖ ਰਹੇ ਹਾਂ ਇੱਥੇ ਵੀ ਬਥੇਰੇ ਸਿੱਖ ਵੀ ਮੂਹਰੇ ਹੋ ਜਾਂਦੇ ਆ, ਉੱਦਾਂ ਹੀ ਭਾਰਤੀ ਮੂਲ ਵਾਲੇ ਵੀ ਬਥੇਰੇ ਹੁੰਦੇ ਆ, ਜਿਹੜੇ ਇਵੈਂਚੁਅਲੀ ਇਹ ਪਤਾ ਲੱਗਦਾ ਵੀ ਭਾਰਤ ਸਰਕਾਰ ਦੇ ਹੀ ਹੱਥੋਂ ਖਾ ਪੀ ਰਹੇ ਆ ਤੇ ਉਹਨਾਂ ਦੇ ਹੀ ਚੱਟੇ ਬੱਟੇ ਆਪਾਂ ਕਹਿ ਸਕਦੇ ਹਾਂ ਵੀ ਉਹ ਉਹਨਾਂ ਦੀ ਵੈਲਕਮ ਜਿਹੜਾ ਉਹ ਕਰਨ ਲੱਗ ਜਾਂਦੇ ਆ, ਜਦ ਕਿ ਉਸ ਤੋਂ ਵੱਧ ਲੋਕ ਉਹਨਾਂ ਦੀ ਵਿਰੋਧਤਾ ਜਿਹੜੀ ਉਹ ਕਰਨ ਆ ਰਹੇ। ਅਮਰੀਕਾ ਜਾ ਕੇ ਵੀ ਜੇ ਤੁਸੀਂ ਆਪਣੇ ਫਰੀਡਮ ਆਫ ਸਪੀਚ ਦੇ ਹਿਸਾਬ ਦੇ ਨਾਲ ਬੋਲ ਨਹੀਂ ਸਕਦੇ, ਤੁਹਾਨੂੰ ਉੱਥੇ ਲਿਆ ਕੇ ਉਹ ਆਪਣੇ ਉੱਥੋਂ ਮੁਲਕ ਤੋਂ ਬੰਦੇ ਲਿਆ ਕੇ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਲੋਕਾਂ ਤੋਂ ਡਰਾ ਕੇ ਧਮਕਾ ਕੇ ਕੁੱਟਮਾਰ ਤੁਸੀਂ ਕਰਦੇ ਆ, ਤਾਂ ਉੱਥੋਂ ਸਾਫ਼ ਹੀ ਜਿਹੜਾ ਇਹ ਸਪਸ਼ਟ ਆ ਚਾਈਨਾ ਦੇ ਨਾਲ ਕੀ ਹੋਣਾ, ਇੰਡੀਆ ਦੇ ਨਾਲ ਅੱਗੇ ਕੀ ਹੋਣਾ ਆ। ਬਾਂਹ ਮਰੋੜੀ ਵੀ ਜਾਂਦੇ ਆ ਵਿੱਚ ਪਰ ਨਾਲ ਦੇ ਨਾਲ ਖੁੱਲ ਵੀ ਜਿਹੜੀ ਇਹਨਾਂ ਨੇ ਦੇ ਰੱਖੀ ਹੈਗੀ ਆ। ਸੋ ਇਹ ਪ੍ਰਸ਼ਾਸਨ ਨੂੰ ਜਿਹੜਾ ਉਹ ਦੇਖਣ ਦੀ ਲੋੜ ਆ ਤੇ ਨਾਲ ਲੋਕਾਂ ਨੂੰ ਇਹ ਆਵਾਜ਼ ਚੁੱਕਣ ਦੀ ਜਿਹੜੀ ਉਹ ਲੋੜ ਆ ਭਈ ਇਹ ਅੱਜ ਲੱਗ ਰਿਹਾ ਆ ਵੀ ਤੁਹਾਨੂੰ ਇਹ ਦੂਜਿਆਂ ਦੇ ਨਾਲ ਹੋ ਰਿਹਾ, ਇਹ ਪਤਾ ਨਹੀਂ ਕਦੋਂ ਵਕਤ ਜਿਹੜਾ ਕਿਹਦਾ ਜਿਹੜਾ ਉਹ ਆ ਜਾਣਾ, ਕਦੋਂ ਕਿਹਦੀ ਜਿਹੜੀ ਆ ਸੰਗੀ ਘੁੱਟਣ ਲਈ ਕਿਸੇ ਨੇ ਇੱਥੇ ਪਹੁੰਚ ਜਾਣਾ ਆ ਤੇ ਉਦੋਂ ਬੋਲਣ ਵਾਲਾ ਕੋਈ ਲਾਗੇ ਰਹਿਣਾ ਨਹੀਂ ਆ। ਜਦੋਂ ਅਖੀਰ ਦੇ ਵਿੱਚ ਬੰਦਾ ਫਿਰ ਇਕੱਲਾ ਰਹਿ ਜਾਂਦਾ ਆ। ਸੋ ਜਦੋਂ ਕਿਤੇ ਵੀ ਅਨਿਆਂ ਹੋ ਰਿਹਾ ਆ ਤਾਂ ਉਦੋਂ ਬੋਲਣਾ ਜਿਹੜਾ ਉਹ ਜ਼ਰੂਰੀ ਹੁੰਦਾ ਆ। ਸੋ ਜੇ ਦੇਖਿਆ ਜਾਵੇ ਤਾਂ ਇਹ ਜਿਹੜੇ ਏਸ਼ੀਅਨ ਮੂਲ ਵਾਲੇ ਜਿਹੜੇ ਮੁਲਕ ਨੇ, ਚਾਹੇ ਉਹ ਚੀਨ ਆ ਤੇ ਚਾਹੇ ਉਹ ਭਾਰਤ ਆ, ਉੱਥੇ ਅਥੋਰੀਟੇਰੀਅਨ ਰਾਜ ਹੀ ਜਿਹੜੀ ਆ ਉਹ ਚੀਜ਼ ਚੱਲ ਰਹੀ ਆ। ਹੈ ਕੋਈ ਮਜਾਲ ਉੱਥੇ ਮੋਦੀ ਦੇ ਉਲਟ ਕੋਈ ਬੋਲੇ, ਭਾਜਪਾ ਦੇ ਉਲਟ ਬੋਲੇ, ਕੀ ਜਿਹੜਾ ਉਹਨਾਂ ਦੇ ਨਾਲ ਸਲੂਕ ਜਿਹੜਾ ਹੁੰਦਾ ਆ ਉਹਨਾਂ ਲੋਕਾਂ ਦੇ ਨਾਲ ਵੀ ਜਿਨ੍ਹਾਂ ਨੇ ਉਸ ਮੁਲਕ ਦੇ ਲਈ ਮੈਡਲ ਜਿੱਤੇ ਹੁੰਦੇ ਆ, ਉਹਨਾਂ ਨੂੰ ਵੀ ਜਿਹੜਾ ਉੱਥੇ ਬਖਸ਼ਿਆ ਨਹੀਂ ਜਾਂਦਾ। ਸੋ ਆਮ ਲੋਕਾਂ ਦੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਗੱਲ ਹੁੰਦੀ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਇਹ ਆਪਣੇ ਸਾਹਮਣੇ ਜਿਹੜਾ ਉਹ ਚੱਲ ਰਿਹਾ ਆ। ਸੋ ਵਾਸ਼ਿੰਗਟਨ ਪੋਸਟ ਨੇ ਇੱਕ ਵਾਰੀ ਫਿਰ ਸ਼ਲਾਘਾਯੋਗ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ 6 ਮਹੀਨੇ ਲਾ ਕੇ ਜਿਹੜੀ ਆ ਉਹ ਪੇਸ਼ ਕੀਤੀ ਆ, ਜਿੱਥੋਂ ਇਹ ਸਾਫ਼ ਪਤਾ ਲੱਗ ਰਿਹਾ ਵੀ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਚੀਨ ਵਰਗੇ, ਰੂਸ ਵਰਗੇ, ਇੰਡੀਆ ਵਰਗੇ ਹੋਰ ਜਿਹੜੇ ਮੁਲਕ ਆ ਉਹ ਲੋਕਾਂ ਨੂੰ ਇੱਥੇ ਜਿਹੜਾ ਉਹ ਦੱਬ ਰਹੇ ਆ, ਉਹਨਾਂ ਨੂੰ ਕੁਚਲ ਰਹੇ ਆ, ਉਹਨਾਂ ਦੀ ਆਵਾਜ਼ ਨੂੰ ਜਿਹੜਾ ਆ ਉਹ ਦਬਾ ਰਹੇ ਆ। ਤੇ ਅਮਰੀਕਾ ਦੇ ਵਿੱਚ ਉਹਨਾਂ ਰਾਈਟਸ ਦਾ, ਉਹਨਾਂ ਦਾ ਫਾਇਦਾ ਹੀ ਕੀ ਆ ਫੰਡਾਮੈਂਟਲ ਰਾਈਟਸ ਦਾ, ਜੇ ਉਸ ਨੂੰ ਬਚਾਉਣ ਦੇ ਲਈ ਇੱਥੋਂ ਦੀ ਸਰਕਾਰ ਕੋਈ ਕਦਮ ਜਿਹੜੀ ਆ ਉਹ ਨਹੀਂ ਚੱਕੂਗੀ। ਪਰ ਕਮਾਲ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਤੁਸੀਂ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਸਮੀਤ ਕੌਰ ਬੈਂਸ ਦੀ ਵੀ ਜ਼ਿਕਰ ਕੀਤਾ ਵੀ ਕਿਸ ਤਰੀਕੇ ਦੇ ਨਾਲ ਉਹ ਬਿੱਲ ਜਿਹੜਾ ਪਾਸ ਹੋਣਾ ਚਾਹੀਦਾ ਸੀਗਾ, ਜੋ ਕਿ ਅਸੈਂਬਲੀ 'ਚ ਸਰਬਸੰਮਤੀ ਦੇ ਨਾਲ ਪਾਸ ਹੋਇਆ, ਸੈਨੇਟ ਦੇ ਵਿੱਚ ਉਸ ਨੂੰ ਰੋਕ ਦਿੱਤਾ ਗਿਆ। ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਡਿਵਾਈਡ ਹੋਏ ਬੈਠੇ ਆ ਵੀ ਨਹੀਂ ਇਹ ਸਟੇਟ ਦਾ ਕੰਮ ਨਹੀਂ, ਇਹ ਫੈਡਰਲ ਦਾ ਕੰਮ। ਭਾਈ ਜੇ ਸਟੇਟ ਵੀ ਕਰ ਲਏ ਤੇ ਫੈਡਰਲ ਵੀ ਕਰ ਲਏ, ਚ ਮਾੜਾ ਕੀ ਆ ਜੇ ਦੋਨੋਂ ਹੀ ਜਿਹੜੇ ਉਹ ਕਰ ਲੈਣ। ਸੋ ਇਹ ਜ਼ੋਰ ਜਿਹੜਾ ਉਹ ਜ਼ਰੂਰ ਲਾਉਣ ਦੀ ਜ਼ਰੂਰਤ ਆ ਸਾਰਿਆਂ ਨੂੰ। 60 ਦਿਨ ਰਹਿ ਗਏ ਇਲੈਕਸ਼ਨਾਂ ਨੂੰ, ਸਾਰਿਆਂ ਨੇ ਗਲੀਓ ਗਲੀ ਹੋਣਾ ਆ, ਘਰੋਂ ਘਰੀ ਆਉਣਾ ਆ, ਉਦੋਂ ਵੀ ਤੁਸੀਂ ਜਿਹੜਾ ਉਹ ਚੁੱਪ ਰਹਿ ਜਾਣਾ, ਇਹ ਕੰਮ ਜਰਨ ਵਾਲੀ ਗੱਲ ਨਹੀਂ ਆ। ਭਾਈ ਜਾਗੋ, ਜਦੋਂ ਜਾਗੋ ਉਦੋਂ ਹੀ ਸਵੇਰਾ। ਹੁਣ ਸਾਰਿਆਂ ਨੇ ਤੁਹਾਡੇ ਕੋਲ ਜਿਹੜਾ ਉਹ ਪਹੁੰਚਣਾ ਆ ਤੇ ਮੇਕ ਸ਼ੋਰ ਕਰੋ ਵੀ ਤੁਸੀਂ ਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜੀ ਆਪਣੀ ਕਮਿਊਨਿਟੀ ਆ, ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਆ, ਉਹ ਕਿਸੇ ਵੀ ਪੋਲੀਟੀਸ਼ੀਅਨ ਨੂੰ ਛੱਡੇ ਨਾ ਇਸ ਸਵਾਲ ਤੋਂ ਬਗੈਰ ਵੀ ਭਾਈ ਤੁਸੀਂ ਕਰੋਗੇ ਕੀ, ਕਰਨਾ ਕੀ ਹੈਗਾ ਆ ਇਸ ਪੂਰੇ ਮਾਮਲੇ ਦੇ ਵਿੱਚ, ਕਿੱਦਾਂ ਤੁਸੀਂ ਸਾਡੀ ਇੱਥੇ ਸੇਫਟੀ ਤੇ ਆਪਣੇ ਅਮਰੀਕਾ ਦੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਕਿਹੜੇ ਕਦਮ ਜਿਹੜੇ ਉਹ ਚੱਕੋਗੇ, ਜਾਂ ਤੁਸੀਂ ਵੀ ਬਾਕੀਆਂ ਵਾਂਗ ਸੈੱਲ ਆਊਟ ਜਿਹੜੇ ਉਹ ਹੋ ਜਾਣਾ ਆ। ਅਮਰੀਕਾ ਆਪਣੇ ਆਪ ਨੂੰ ਗਲੋਬਲ ਲੀਡਰਸ਼ਿਪ ਸਮਝਦਾ ਆ ਹਿਊਮਨ ਰਾਈਟਸ ਦੇ ਵਿੱਚ। ਹਜੇ ਤੱਕ ਭਾਰਤ ਨੂੰ, ਚਾਈਨਾ ਨੂੰ, ਈਰਾਨ ਨੂੰ ਜੇ ਇਹਨਾਂ ਇਸ਼ੂਜ਼ ਦੇ ਉੱਤੇ ਅਕਾਊਂਟੇਬਲ ਨਹੀਂ ਬਣਾਉਣਾ ਤੇ ਫਿਰ ਇਹ ਕਿਤੇ ਨਾ ਕਿਤੇ ਇਹ ਰਿਸਕ ਜ਼ਰੂਰ ਹੈਗਾ ਵੀ ਜਿਹੜੀ ਯੂਐਸ ਦੀ ਪੋਜੀਸ਼ਨ ਆ ਐਜ਼ ਏ ਗਲੋਬਲ ਲੀਡਰ ਇਨ ਹਿਊਮਨ ਰਾਈਟਸ ਉਹ ਥੱਲੇ ਨੂੰ ਜਾਊਗੀ। ਉਹ ਮੁਲਕ ਜਿਹੜਾ ਇਸ ਇਸ਼ੂ ਦੇ ਉੱਤੇ ਲੜਨਾ ਚਾਹੁੰਦੇ ਆ ਉਹ ਵੀ ਡਿਮੋਰਲਾਈਜ਼ ਹੋ ਜੂਗੇ
ਜੇ US ਨੇ ਆਪਣਾ ਸਟੈਂਡ ਇਹਨਾਂ ਮੁਲਕਾਂ ਦੇ ਅਗੇਂਸਟ ਨਾ ਲਿਆ ਜੋ ਅਮਰੀਕਨ ਸਿਟੀਜ਼ਨਸ ਨੂੰ ਅਮਰੀਕਾ ਦੀ ਧਰਤੀ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ। ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਨੂੰ ਇਦਾਂ ਹੀ ਬਣਾਈ ਰੱਖਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक करी फिर आप सब का स्वागत है। श्रोते प्रोग्राम चल रहा है जी अपडेट अमेरिका। हरजोत ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤਿਓ, ਆਪਾਂ ਬ੍ਰੇਕ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਡਿਸਕਸ ਕਰ ਰਹੇ ਸੀ ਤੇ ਰਾਜਕਨਵੀਰ ਸਿੰਘ ਮੈਨੂੰ ਆਵਾਜ਼ ਵਾਪਸ ਆਉਂਦੀ ਆ। ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀ ਵੀ ਚਾਈਨਾ ਵਾਲੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੈਗੇ ਆ USA ਦੇ ਵਿੱਚ, ਕੱਲਾ ਉਹ ਡਰਾ ਧਮਕਾ ਨਹੀਂ ਰਹੇ ਹੈਗੇ। ਉਹਨਾਂ ਨੇ ਜਿਹੜੇ ਗਵਰਨਮੈਂਟ ਆਫਿਸਿਸ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਨੂੰ ਵੀ ਕਿਸ ਤਰ੍ਹਾਂ ਬਰਾਈਬ ਕਰਕੇ ਚਾਈਨਾ ਦੇ ਅਗੇਂਸਟ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਦੀ ਨਿਊਯਾਰਕ ਟਾਈਮ ਨੇ ਵੀ ਇਹ ਬਹੁਤ ਵੱਡੀ ਰਿਪੋਰਟ ਛਾਪੀ ਆ। ਇੱਕ ਤਾਂ ਜ਼ਰੂਰ ਆ, ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਪੰਜਾਬੀ ਰੇਡੀਓ USA ਨੂੰ ਜੇ ਸੱਚਮੁੱਚ ਪਿਆਰ ਕਰਦੇ ਆ, ਕਿਸ ਤਰ੍ਹਾਂ ਦੁਨੀਆ 'ਚ ਕੀ ਕੁਝ ਵਾਪਰ ਰਿਹਾ, ਕਿਸ ਤਰ੍ਹਾਂ ਸਾਡਾ ਮੁਲਕ ਜਿਹੜਾ ਅਮਰੀਕਾ ਆ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਹੁਤ ਸਾਰੇ ਮੁਲਕਾਂ ਵੱਲੋਂ, ਕਿਸ ਤਰ੍ਹਾਂ ਜਿਹੜਾ ਕ੍ਰਾਈਮ ਵਧਾਇਆ ਜਾ ਰਿਹਾ, ਇਮੀਗ੍ਰੇਸ਼ਨ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਆਪਾਂ ਡਿਸਕਸ ਕਰਦੇ ਆ। ਜਿਹੜੇ ਟੌਪ ਦੇ ਨਿਊਜ਼ਪੇਪਰਸ ਹੁੰਦੇ ਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ। ਉਹ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਜਿੰਨੇ ਸਰੋਤੇ ਆ ਉਹਨਾਂ ਨੂੰ ਕਿਹਾ ਕਰੋ ਪੰਜਾਬੀ ਰੇਡੀਓ USA ਦੇ ਨਾਲ ਜੁੜੋ। ਸੋ ਅੱਜ ਦੀ ਨਿਊਯਾਰਕ ਟਾਈਮ ਦੀ ਜਿਹੜੀ ਰਿਪੋਰਟ ਆ ਉਹਨਾਂ ਨੇ ਇਹ ਲਿਖਿਆ ਵੀ ਫਾਰਮਰ ਏਡ ਟੂ ਹੋਚਲ ਐਂਡ ਕੋਮੋ ਇਜ਼ ਚਾਰਜ ਐਜ਼ ਚਾਈਨੀਜ਼ ਏਜੰਟ। ਕੈਥੀ ਹੋਚਲ ਆ ਨਿਊਯਾਰਕ ਦੀ ਗਵਰਨਰ, ਤੇ ਉਹਨਾਂ ਦੇ ਕੋਲ ਉਹਨਾਂ ਦੇ ਆਫਿਸ 'ਚ ਲਿੰਡਾ ਸਨ ਨਾਮ ਦੀ ਇੱਕ ਲੇਡੀ ਜਿਹੜੀ ਆ ਉਹ ਕੰਮ ਕਰਦੀ ਸੀ, ਤੇ ਉਸ ਨੂੰ ਹੁਣ ਅਮਰੀਕਾ ਦੀ ਸਰਕਾਰ ਨੇ 65 ਪੇਜਾਂ ਦੀ ਜਿਹੜੀ ਇੰਡਾਈਟਮੈਂਟ ਆ ਉਹਦੇ ਅਗੇਂਸਟ ਫਾਈਲ ਕੀਤੀ ਆ। 10 ਕ੍ਰਿਮੀਨਲ ਕਾਊਂਟ ਉਹਦੇ ਤੇ ਲਾਏ ਆ, ਵੀਜ਼ਾ ਫਰਾਡ ਦੇ, ਮਨੀ ਲਾਂਡਰਿੰਗ ਦੇ, ਹੋਰ ਕ੍ਰਾਈਮ, ਤੇ ਨਾਲ ਦੀ ਨਾਲ ਵੀ ਉਸਨੇ ਬਹੁਤ ਜ਼ਿਆਦਾ ਪੈਸੇ ਦੀ ਜਿਹੜੀ ਮਦਦ ਆ ਉਹ ਪੀਪਲਜ਼ ਰਿਪਬਲਿਕ ਆਫ ਚਾਈਨਾ ਤੇ ਚਾਈਨੀਜ਼ ਕਮਿਊਨਿਸਟ ਪਾਰਟੀ ਤੋਂ ਪ੍ਰਾਪਤ ਕੀਤੀ ਹੈਗੀ ਆ। ਉਹ ਪੈਸੇ ਲੈ ਕੇ ਉਸਨੇ ਗਵਰਨਰ ਨੂੰ, ਕਿਉਂਕਿ ਗਵਰਨਰ ਦੇ ਆਫਿਸ 'ਚ ਉਹ ਕੰਮ ਕਰਦੀ ਸੀ, ਉਹਦੀ ਸਹਾਇਕ ਸੀ, ਕੋਸ਼ਿਸ਼ ਕੀਤੀ ਵੀ ਜਿਹੜਾ ਚਾਈਨਾ ਤਾਈਵਾਨ ਵਾਲਾ ਮੁੱਦਾ ਆ ਜਾਂ ਜਿਹੜੇ ਤਾਈਵਾਨ ਤੋਂ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਮਿਨਿਸਟਰ ਇੱਥੇ ਆਏ ਸੀ ਉਹਨਾਂ ਨੂੰ ਨਾ ਮਿਲਿਆ ਜਾਵੇ। ਤੇ ਤਾਈਵਾਨ ਦੇ ਵਿੱਚ US ਦੇ ਕੁਝ ਕਾਂਗਰਸਮੈਨ ਗਏ ਸੀ, ਨੈਂਸੀ ਪਲੋਸੀ ਵੀ ਗਈ ਸੀ, ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, 10-11 ਜਾਣੇ ਕਾਂਗਰਸਮੈਨ ਸੈਨੇਟਰ ਗਏ ਸੀ ਵੀ ਉਹਨਾਂ ਨੂੰ ਵੀ ਜਿਹੜਾ ਅੰਡਰਮਾਈਨ ਕੀਤਾ ਜਾਵੇ। ਕਹਿੰਦੇ ਵੀ ਮਿਸਿਸ ਸਨ ਤੇ ਉਹਦਾ ਘਰ ਵਾਲਾ ਕ੍ਰਿਸ ਵੂ ਇਹ ਬਿਜ਼ਨਸਮੈਨ ਹੈਗੇ ਆ ਨਿਊਯਾਰਕ ਦੇ ਵਿੱਚ, ਤੇ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਬਿਜ਼ਨੈਸਸ ਹੈਗੇ ਆ। ਪ੍ਰੋਸੀਕਿਊਟਰਸ ਨੇ ਸਨ ਨੂੰ ਇਹ ਅਕਿਊਜ਼ ਕੀਤਾ ਆ ਵੀ ਅਨਆਥੋਰਾਈਜ਼ਡ ਇਨਵੀਟੇਸ਼ਨ ਲੈਟਰ ਉਹਨਾਂ ਨੇ ਗਵਰਨਰ ਦੇ ਆਫਿਸ ਚੋਂ ਲਏ ਤਾਂ ਕਿ ਜਿਹੜੇ ਆ ਚਾਈਨੀਜ਼ ਗਵਰਨਮੈਂਟ ਦੇ ਆਫੀਸ਼ੀਅਲਸ ਈਜ਼ਲੀ ਅਮਰੀਕਾ ਦੇ ਵਿੱਚ ਵਿਜ਼ਿਟ ਕਰ ਸਕਣ। ਉਹਨਾਂ ਨੇ ਇੱਕ ਮੀਟਿੰਗਸ ਵੀ ਜਿਹੜੀਆਂ ਸੈਟਅਪ ਕੀਤੀਆਂ ਚਾਈਨੀਜ਼ ਗਵਰਨਮੈਂਟ ਦੇ ਆਫੀਸ਼ੀਅਲਸ ਦੀਆਂ ਉੱਥੇ ਦੇ ਗਵਰਨਰ ਦੇ ਆਫਿਸ ਦੇ ਨਾਲ ਹੀ। ਤੇ ਉਸ ਤੋਂ ਬਾਅਦ ਉਹਨੂੰ ਜਿਹੜੇ ਟਰੈਵਲ ਬੈਨੀਫਿਟਸ, ਟਿਕਟਸ, ਈਵਨ ਜਿਹੜੇ ਕਲੋਜ਼ ਫਰੈਂਡ ਜਿਹੜੇ ਉਹਨਾਂ ਦੇ ਬਿਜ਼ਨਸ ਸੀ ਉਹਨਾਂ ਲਈ ਵੀ ਸਾਰੀ ਤਰ੍ਹਾਂ ਦੀ ਜਿਹੜੀ ਆ ਹੈਲਪ ਚਾਈਨਾ ਦੀ ਸਰਕਾਰ ਵੱਲੋਂ ਦਿੱਤੀ ਗਈ।
$3.6 ਮਿਲੀਅਨ ਦਾ ਘਰ ਆ ਉਹਦਾ ਮੈਨਹੈਸਟ ਦੇ ਵਿੱਚ, ਨਾਰਥ ਸ਼ੋਰਸ ਆਫ ਲੌਂਗ ਆਈਲੈਂਡ ਦੇ ਵਿੱਚ, ਹੋਨਾਲੂਲੂ ਦੇ ਵਿੱਚ ਇਹ ਕੰਡੋਮੀਨੀਅਮ ਆ, ਲਗਜ਼ਰੀ ਕਾਰ ਜਿਹਦੇ ਵਿੱਚ ਫਰਾਰੀ ਵਰਗੀ ਆ। ਹਾਲਾਂਕਿ ਉਹ ਤੁਸੀਂ ਦੇਖੋ ਵੀ ਸਟੇਟ ਦੀ EMPLOYEE ਹੈ ਇੱਕ ਸਹਾਇਕ, ਤੇ ਉਹਦੇ ਘਰ ਵਾਲੇ ਦਾ ਸਿਰਫ ਇੱਕ ਲਿਕਰ ਸਟੋਰ ਆ। ਇੰਨੀਆਂ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ, ਇੰਨੇ ਜ਼ਿਆਦਾ ਜਿਹੜੇ ਬਿਜ਼ਨੈਸਸ ਆ, ਉਹ ਜਦੋਂ ਅਮਰੀਕਾ ਦੀ ਸਰਕਾਰ ਨੇ ਇਨਵੈਸਟੀਗੇਟ ਕੀਤਾ, FBI ਨੇ ਇਨਵੈਸਟੀਗੇਟ ਕੀਤਾ, ਪਤਾ ਚੱਲਿਆ ਵੀ ਕਿਸ ਤਰ੍ਹਾਂ ਚਾਈਨਾ ਵਾਲੇ ਇਸ ਬੀਬੀ ਨੂੰ ਪੈਸੇ ਦੇ ਰਹੇ ਸੀ ਵੀ ਇੱਥੇ ਦੀ ਸਰਕਾਰ ਨੂੰ ਜਿਹੜਾ ਆ ਪ੍ਰੈਸ਼ਰ ਪਾ ਸਕਣ, ਚਾਈਨਾ ਦੇ ਅਗੇਂਸਟ ਕੋਈ ਸਟੇਟਮੈਂਟਸ ਨਾ ਜਾਣ, ਜਿਹੜੇ ਲੋਕ ਆਪਣੇ ਹੱਕ ਦੀ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਚੁੱਪ ਕਰਾਇਆ ਜਾਵੇ। ਤੇ ਬੜਾ ਅਨਫੋਰਚੂਨੇਟ ਪਾਰਟ ਆ, ਦੇਖੋ ਗਵਰਨਰ ਦੇ ਆਫਿਸ ਦੇ ਵਿੱਚ ਕੱਲਾ ਇੱਕ ਨਹੀਂ ਗਵਰਨਰ, 2 ਗਵਰਨਰ ਦੇ, ਜਿਹੜੇ ਕੁਮੋ ਸੀ ਪਹਿਲਾਂ ਹੋਚਲ ਤੋਂ ਪਹਿਲਾਂ, ਜਿਹੜੇ ਬਾਅਦ ਦੇ ਵਿੱਚ ਰਿਜ਼ਾਈਨ ਕਰ ਗਿਆ ਸੀ, ਦੋਨਾਂ ਆਫਿਸ ਦੇ ਵਿੱਚ ਉਹ ਕੰਮ ਕਰਦੀ ਰਹੀ ਹੈਗੀ ਆ। ਦੇਖ ਲਓ, ਸੋ $1.5 ਲੱਖ ਉਹਨੇ ਕਮਾਇਆ ਹੈ ਡਿਪਾਰਟਮੈਂਟ ਆਫ ਲੇਬਰ ਦੇ ਲਈ ਕੰਮ ਕਰਦੇ ਹੋਏ, ਤੇ $3.5 ਮਿਲੀਅਨ ਦਾ ਘਰ ਕਿੱਦਾਂ ਕੋਈ ਅਫੋਰਡ ਕਰ ਸਕਦਾ, ਇਹ ਜਾਣਦੇ ਹੀ ਆ। ਇਹ ਤਾਂ ਕੱਲਾ ਨਿਊਯਾਰਕ ਜਾਂ ਫਿਰ ਹਵਾਈ ਦੇ ਵਿੱਚ 2 ਮਿਲੀਅਨ ਦਾ, ਉਸ ਤੋਂ ਬਿਨਾਂ 6-7 ਹੋਰ ਬਿਜ਼ਨੈਸਸ ਜਿਹੜੇ ਹੁਣ ਪਤਾ ਲੱਗੇ FBI ਨੇ ਜਿਹੜੇ ਛਾਪੇ ਮਾਰੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਹੋਈਆਂ। ਸੋ ਤੁਸੀਂ ਦੇਖੋ ਵੀ ਇਦਾਂ ਦੇ ਬੰਦੇ ਕਿੱਥੇ ਕਿੱਥੇ ਫਿੱਟ ਹੋਣਗੇ, ਇਹ ਤਾਂ ਚੀਨ ਵਾਲਿਆਂ ਦਾ ਆ। ਸੋ ਇਹ ਹੁਣ ਜਿਹੜੇ ਕਾਮਰੇਡ ਆ ਉਹਨਾਂ ਨੂੰ ਦੇਖਣਾ ਚਾਹੀਦਾ। ਇੱਥੇ ਕਾਮਰੇਡ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹ ਤਾਂ ਗੱਲਾਂ ਕਰਦੇ ਆ ਵੀ ਆਜ਼ਾਦੀ ਦੀ ਗੱਲ, ਵੀ ਸਾਰਿਆਂ ਦੇ ਲਈ ਭਲਾਈ ਦੀ ਗੱਲ, ਕਹਿੰਦੇ ਤਾਂ ਇਦਾਂ ਹੀ ਆ, ਪਰ ਹੁਣ ਤੁਸੀਂ ਦੇਖੋ ਵੀ ਉਹ ਆ ਕੇ ਇੱਥੇ ਕੁੱਟ ਰਹੇ ਆ। ਜੇ ਸ਼ੀ ਜਿਨਪਿੰਗ ਨੂੰ ਕੁਝ ਕਹਿ ਰਹੇ ਆ, ਉਹ ਸਾਰੇ ਕਾਮਰੇਡ ਚੁੱਪ ਹੋ ਜਾਂਦੇ ਆ। ਸੋ ਇਹਨਾਂ ਕਾਮਰੇਡਾਂ ਨੂੰ ਵੀ ਜਿਹੜਾ ਉਹ ਦੇਖਣਾ ਚਾਹੀਦਾ ਆ ਵੀ ਕੀ ਕਰਦੇ ਆ। ਇਹ ਇੱਕੋ ਜਿਹੀ ਆ, ਇਹ ਕਹਿਣ ਨੂੰ ਹੀ ਆ, ਲਾਈਕ ਇਹ ਵੀ ਇਹੀ ਕਰਦੇ ਆ ਵੀ ਅਥਾਰਟੇਰੀਅਨ ਹੀ ਰੂਲ ਹੋਵੇ, ਵੀ ਸਾਡੀ ਗੱਲ ਹੀ ਸਿਰਫ ਮੰਨੀ ਜਾਵੇ। ਉਦਾਂ ਆਪਣੇ ਆਪ ਨੂੰ ਇਹਨਾਂ ਨੇ ਕਾਮਰੇਡ ਜ਼ਰੂਰ ਅਖਵਾਉਣਾ ਹੁੰਦਾ ਹੈ। ਅਗਲੀ ਜਿਹੜੀ ਆ ਸੋਸ਼ਲਿਸਟ ਕੰਟਰੀ ਦੀ ਗੱਲ ਕਰ ਲਈਏ, ਵੈਨੇਜ਼ੁਏਲਾ ਦੀ। ਉੱਥੇ ਆਪਾਂ ਨੂੰ ਪਤਾ ਵੀ ਕੱਲ ਉਹਦਾ ਜਹਾਜ਼ ਫੜ ਲਿਆ ਸੀਗਾ ਅਮਰੀਕਾ ਵਾਲਿਆਂ ਨੇ, ਤੇ ਉਸ ਤੋਂ ਬਾਅਦ ਡੋਮਿਨਿਕਨ ਰਿਪਬਲਿਕ 'ਚ। ਹੁਣ ਵੈਨੇਜ਼ੁਏਲਾ ਦੇ ਇਸ ਪ੍ਰੈਜ਼ੀਡੈਂਟ ਨੇ ਮੰਨਦਾ ਤੇ ਹੈ ਨਹੀਂ ਵੀ ਮੈਂ ਹਾਰਿਆ ਆ, ਓਬਵੀਅਸ ਜੀ ਗੱਲ ਆ, ਉਹਦਾ ਸਿੱਕਾ ਚੱਲਦਾ ਆ, ਉੱਥੇ ਚਲਾ ਰਿਹਾ ਆ। ਤੇ ਕਹਿੰਦਾ ਉਹਨੇ ਆਪੋਜੀਸ਼ਨ ਲੀਡਰ ਗੋਨਜ਼ਾਲੇਸ ਦੇ ਉਸ ਤੇ ਜਿਹੜੇ ਅਰੈਸਟ ਵਾਰੰਟ ਜਿਹੜੇ ਉੱਥੇ ਜਾਰੀ ਕਰਵਾ ਦਿੱਤੇ ਹੈਗੇ ਆ। ਸੋ ਵੈਨੇਜ਼ੁਏਲਾ ਦੇ ਅਟਾਰਨੀ ਜਨਰਲ ਆਫਿਸ ਨੇ ਜਿਹੜਾ ਉਹ ਦੱਸਿਆ ਆ। ਅਟਾਰਨੀ ਜਨਰਲ ਉੱਥੇ ਦਾ ਜਿਹੜਾ ਟੈਰਿਕ ਸਾਹਿਬ, ਉਸਨੇ ਕਹਿੰਦੇ ਵੀ ਵਾਰੰਟ ਦੀ ਫੋਟੋ ਜਿਹੜੀ ਆ ਉਹ ਸ਼ੇਅਰ ਕੀਤੀ, ਜਿਹੜੀ ਮੈਸੇਂਜਰ ਐਪਲੀਕੇਸ਼ਨ ਟੈਲੀਗ੍ਰਾਮ ਆ ਉਸ ਦੇ ਜਿਹੜੇ ਉੱਤੇ। ਸੋ ਕਹਿੰਦੇ ਵੀ ਹੁਣ ਮਡੂਰੋ ਦੇ ਦੁਆਰਾ ਗੋਨਜ਼ਾਲੇਸ ਨੂੰ, ਕਿਉਂਕਿ US ਤੇ ਹੋਰ ਕਈ ਵੈਸਟਰਨ ਮੁਲਕਾਂ ਦਾ ਥਾਪੜਾ ਪ੍ਰਾਪਤ ਸੀਗਾ, ਯਾਦ ਹੋਣਾ ਇੱਕ ਵਾਰੀ ਇਹਨਾਂ ਨੇ ਇਸ ਨੂੰ ਪ੍ਰੈਜ਼ੀਡੈਂਟ ਵੀ ਜਿਹੜਾ ਇਹਨਾਂ ਨੇ ਮੰਨ ਲਿਆ ਸੀਗਾ, ਪਰ ਉਹ ਗੱਲ ਜਿਹੜੀ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਗੋਨਜ਼ਾਲੇਸ ਹੁਣਾ ਦੇ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਅਸੀਂ ਜਿੱਤੇ ਹੈਗੇ ਆ। ਵੈਨੇਜ਼ੁਏਲਾ ਦੀ ਜਿਹੜੀ ਨੈਸ਼ਨਲ ਇਲੈਕਟ੍ਰਿਕ ਅਥਾਰਟੀ ਤੇ ਉੱਥੇ ਦਾ ਟਾਪ ਕੋਰਟ ਆ, ਉਹ ਇਹ ਕਹਿੰਦਾ ਆ ਵੀ ਨਿਕੋਲਸ ਮਡੂਰੋ ਦੀ ਜਿਹੜੀ ਉਹ ਜਿੱਤ ਹੋਈ ਆ, ਪਰ ਜਿਹੜੀਆਂ ਟੈਲੀਜ਼ ਸ਼ੇਅਰ ਕੀਤੀਆਂ ਗਈਆਂ ਆ ਗੋਨਜ਼ਾਲੇਸ ਦੇ ਦੁਆਰਾ, ਉਹਦੇ ਵਿੱਚ ਇਹ ਸ਼ੋ ਹੁੰਦਾ ਆ ਵੀ ਅਸਲ ਦੇ ਵਿੱਚ ਇਹ ਜਿੱਤਿਆ। ਜੋ ਪਾਕਿਸਤਾਨ ਦੇ ਵਿੱਚ ਹੋਇਆ ਰੀਸੈਂਟਲੀ, ਉਹੀ ਕੁਛ ਵੈਨੇਜ਼ੁਏਲਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਤੇ ਹੁਣ ਉਹਦਾ ਜਿਹੜਾ ਡੋਮਿਨਿਕਨ ਰਿਪਬਲਿਕ ਦੇ ਵਿੱਚ ਉਹਦਾ ਜਹਾਜ਼ ਸੀਜ਼ ਕਰ ਲਿਆ, ਕਬਜ਼ੇ 'ਚ ਲੈ ਲਿਆ। ਤਾਂ ਉਸ ਤੋਂ ਬਖਲਾਹਟ ਦੇ ਵਿੱਚ ਵੈਨੇਜ਼ੁਏਲਾ ਦਾ ਜਿਹੜਾ ਮੌਜੂਦਾ ਲੀਡਰ ਆ ਮਡੂਰੋ, ਉਸਨੇ ਆਪੋਜੀਸ਼ਨ ਲੀਡਰ ਦੇ ਜਿਹੜੇ ਅਰੈਸਟ ਵਾਰੰਟ ਆ ਕਹਿੰਦੇ ਆ ਉਹ ਜਾਰੀ ਕਰਵਾ ਦਿੱਤੇ ਆ। ਰੀਸੈਂਟਲੀ ਜਿਹੜੇ ਉੱਥੇ ਕਾਫੀ ਵੱਡੇ ਪ੍ਰੋਟੈਸਟ ਹੋਏ ਸੀ, ਜਿਹਦੇ ਕਰਕੇ 27 ਜਾਣਿਆਂ ਦੀਆਂ ਉੱਥੇ ਮੌਤਾਂ ਹੋਈਆਂ ਸੀ, ਤੇ 2400 ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਇਹ ਵੀ ਰਸ਼ੀਆ ਦੇ ਕਾਮਰੇਡ ਬਾਰੇ ਆ, ਪੂਟਨ ਬਾਰੇ। ਸਾਰਿਆਂ ਨੂੰ ਪਤਾ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਪੂਟਨ ਦੇ ਜਿਹੜੇ ਅਰੈਸਟ ਵਾਰੰਟ ਜਾਰੀ ਕੀਤੇ ਹੋਏ ਆ। ਪੂਟਨ ਦੇ ਉੱਤੇ ਵੀ ਸੇਮ ਚਾਰजेस ਲੱਗਦੇ ਆ ਜੋ ਹਮਾਸ ਦੇ ਉੱਤੇ ਆ। ਹਮਾਸ ਵਾਲਿਆਂ ਨੇ 1200 ਦੇ ਕਰੀਬ ਇਜ਼ਰਾਈਲ ਦੇ ਵਿੱਚ ਲੋਕਾਂ ਨੂੰ ਜਾ ਕੇ ਮਾਰ ਦਿੱਤਾ, ਕੁਛ ਨੂੰ ਕਿਡਨੈਪ ਕਰ ਲਿਆ। ਪੂਟਨ ਦੇ ਉੱਤੇ ਵੀ ਯੂਕਰੇਨ ਵਾਲੇ ਜਿਹੜੇ ਇਹੀ ਚਾਰਜ ਲਾ ਰਹੇ ਆ ਵੀ ਸਾਡੇ ਮੁਲਕ 'ਚ ਐਂਟਰ ਹੋ ਕੇ ਸਾਡੇ ਲੋਕਾਂ ਨੂੰ ਇਹਨੇ ਕਿਡਨੈਪ ਕਰ ਲਿਆ ਸੀ। ਪਿਛਲੇ ਦਿਨਾਂ ਦੇ ਵਿੱਚ ਮੰਗੋਲੀਆ, ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੂਟਨ ਆ, ਉਹ ਵਿਜ਼ਿਟ ਕਰਨ ਗਿਆ। 50 ਦੇ ਕਰੀਬ ਮੁਲਕਾਂ ਨੇ ਮੰਗੋਲੀਆ, ਜੋ ਕਿ ਉਹਨਾਂ ਨੂੰ ਰਿਕੁਐਸਟ ਕੀਤਾ ਵੀ ਪੂਟਨ ਜਦੋਂ ਤੁਹਾਡੇ ਮੁਲਕ 'ਚ ਆਵੇ ਇਸ ਨੂੰ ਅਰੈਸਟ ਕੀਤਾ ਜਾਵੇ ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਕੋਲ ਦੇ ਦਿੱਤਾ ਜਾਵੇ। ਪਰ ਮੰਗੋਲੀਆ ਵਾਲਿਆਂ ਨੇ ਇਹ ਕੰਮ ਨਹੀਂ ਕੀਤਾ। ਕਹਿੰਦੇ ਵੀ ਟਿਊਜ਼ਡੇ ਨਾਈਟ ਜੋ ਪੂਟਨ ਵਿਜ਼ਿਟ ਕਰਨ ਗਿਆ ਸੀ,
2023 ਦੀ ਮਾਰਚ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਆਲਰੇਡੀ ਪੂਟਨ ਦੇ ਅਰੈਸਟ ਵਾਰੰਟ ਜਾਰੀ ਕੀਤੇ ਹੋਏ ਹੈਗੇ ਆ। ਯੂਕਰੇਨ ਨੇ ਮੰਗੋਲੀਆ ਨੂੰ ਬੇਨਤੀ ਕੀਤੀ ਸੀ ਕਿ ਪੂਟਨ ਨੂੰ ਜਿਹੜੀ ਦ ਹਾਗ ਕੋਰਟ ਹੈਗੀ ਆ ਫੜ ਕੇ ਉੱਥੇ ਜਿਹੜਾ ਲਿਜਾਇਆ ਜਾਵੇ ਤਾਂ ਕਿ ਉਹਦੇ ਤੇ ਜਿਹੜੇ ਚਾਰजेस ਜਿਹੜੇ ਲਾਏ ਜਾ ਸਕਣ। ਕਹਿੰਦੇ ਬਈ ਜਿਹੜਾ ਮੰਗੋਲੀਆ ਆ ਇਹ ਇੱਕ ਟਾਈਮ ਤੇ ਕਾਮਰੇਡਾਂ ਦਾ ਹੀ ਮੁਲਕ ਹੁੰਦਾ ਸੀ ਤੇ ਕਮਿਊਨਿਜ਼ਮ ਦੇ ਅੰਡਰ ਸੀ, ਪਰ 1990 ਦੇ ਵਿੱਚ ਡੈਮੋਕ੍ਰੇਸੀ ਵੱਲ ਟ੍ਰਾਂਜੀਸ਼ਨ ਹੋ ਗਈ। ਉਸ ਤੋਂ ਬਾਅਦ ਜਾਪਾਨ ਦੇ ਨਾਲ, USA ਦੇ ਨਾਲ ਕਾਫੀ ਜ਼ਿਆਦਾ ਵਧੀਆ ਰਿਲੇਸ਼ਨ ਹੈਗੇ ਮੰਗੋਲੀਆ ਦੇ। ਹਾਲਾਂਕਿ ਲੈਂਡ ਲੌਕਡ ਕੰਟਰੀ ਆ, ਮਤਲਬ ਆਲੇ ਦੁਆਲੇ ਇਹਦੇ ਰਸ਼ੀਆ ਤੇ ਚਾਈਨਾ ਹੀ ਹੈਗੇ ਆ। ਬਹੁਤ ਸਾਰਾ ਜਿਹੜਾ ਡਿਪੈਂਡ ਆ ਇਹ ਚਾਈਨਾ ਤੇ ਰਸ਼ੀਆ ਦੇ ਉੱਤੇ ਕਰਦੇ ਹੈਗੇ ਆ। ਪਰ ਮੰਗੋਲੀਆ ਵਾਲਿਆਂ ਨੇ ਪੂਟਨ ਦਾ ਰੈੱਡ ਕਾਰਪਟ ਦੇ ਨਾਲ ਜਿਹੜਾ ਆ ਜੀ ਆਇਆਂ ਕੀਤਾ ਤੇ ਉਸ ਨੂੰ ਜਿਹੜਾ ਅਰੈਸਟ ਵੀ ਨਹੀਂ ਕੀਤਾ ਗਿਆ ਹੈਗਾ। ਹਾਲਾਂਕਿ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਆ ਕਿ 50 ਤੋਂ ਵੱਧ ਜਿਹੜੇ ਮੁਲਕ ਆ ਉਹਨਾਂ ਨੇ ਮੰਗੋਲੀਆ ਦੇ ਜਿਹੜੇ ਲੀਡਰ ਆ ਉਸ ਨੂੰ ਲੈਟਰ ਲਿਖਿਆ ਸੀ ਤੇ ਬੇਨਤੀ ਕੀਤੀ ਸੀ ਵੀ ਇਮੀਡੀਏਟਲੀ ਵਲਾਡੀਮੀਰ ਪੂਟਨ ਜਦੋਂ ਪਹੁੰਚੇ ਮੰਗੋਲੀਆ 'ਚ ਉਸ ਨੂੰ ਅਰੈਸਟ ਕਰ ਲਿਆ ਜਾਵੇ। ਉਹਦੇ ਵਿੱਚ ਵਲਾਦੀਮੀਰ ਕਰਾ ਮੁਰਜ਼ਾ ਜਿਹੜਾ ਆ ਉਸ ਨੂੰ ਫ੍ਰੀ ਕੀਤਾ ਗਿਆ ਸੀ ਰਸ਼ੀਅਨ ਪ੍ਰਿਜ਼ਨ ਚੋਂ ਅਗਸਤ ਮਹੀਨੇ ਦੇ ਵਿੱਚ। ਡਿਮਿਟਰੀ ਮੈਦਵੇਵ ਡਿਪਟੀ ਸੈਕਟਰੀ ਹੈਗੇ ਰਸ਼ੀਆ ਦੇ ਸਿਕਿਉਰਿਟੀ ਕਾਉਂਸਲ, ਉਹਨਾਂ ਨੇ ਡਿਨਾਊਂਸ ਕੀਤਾ ਹੈ ਵੀ ਇਹ ਇੱਕ ਤਰ੍ਹਾਂ ਨਾਲ ਇਲੀਗਲ ਐਕਟ ਹੋਣਾ ਸੀ ਜੇ ਪੂਟਨ ਨੂੰ ਅਰੈਸਟ ਕੀਤਾ ਜਾਂਦਾ। ਤੇ ਪੂਟਨ ਦੀ ਮੰਗੋਲੀਆ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਪਹਿਲੀ ਵਿਜ਼ਿਟ ਸੀਗੀ। ਉਹਦੇ ਵਿੱਚ ਉਹਨਾਂ ਨੇ 85th ਐਨਵਰਸਰੀ ਆਫ ਜੁਆਇੰਟ ਸੋਵੀਅਤ ਤੇ ਮੰਗੋਲੀਆ ਵਿਕਟਰੀ ਨੂੰ ਜਿਹੜਾ ਮਨਾਉਣਾ ਸੀਗਾ। ਜਾਪਾਨ ਦੀ ਜਿਹੜੀ ਆਰਮੀ ਆ ਜਦੋਂ ਉਹਨਾਂ ਨੇ ਮਨਚੂਰੀਆ ਜੋ ਨਾਰਥ ਈਸਟ ਆਫ ਚਾਈਨਾ ਹੈ ਉਹਨੂੰ ਕੰਟਰੋਲ ਕਰਦੇ ਸੀ ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜੀ ਉਹਨਾਂ ਤੋਂ ਆਪਣਾ ਮੁਲਕ ਜਾਂ ਉਹ ਪ੍ਰਾਪਰਟੀ ਵਾਪਸ ਲੈ ਲਈ ਸੀ। ਦੋਨਾਂ ਸਾਈਡਾਂ 'ਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ ਸੀ। ਚੰਗੇਜ਼ ਖਾਨ, ਹਰਜੋਤ ਸਿੰਘ ਜੀ, ਸਾਰਿਆਂ ਨੇ ਇਸ ਦਾ ਇਤਿਹਾਸ ਦੇ ਵਿੱਚ ਨਾਮ ਸੁਣਿਆ ਆ। ਇਹ ਮੰਗੋਲ ਸਾਮਰਾਜ ਦਾ ਜਿਹੜਾ ਉਹ ਫਾਊਂਡਰ ਸੀਗਾ। ਮੰਗੋਲੀਆ ਉਹਦੇ ਵਿੱਚੋਂ ਹੀ ਇਵੈਂਚੁਅਲੀ ਜਿਹੜਾ ਉਹ ਨਿਕਲਿਆ ਆ। ਇਹ 1206 ਦੇ ਵਿੱਚ ਚੰਗੇਜ਼ ਖਾਨ ਨੇ ਮੰਗੋਲ ਸਾਮਰਾਜ ਜਿਹੜਾ ਬਣਾਇਆ ਸੀ। ਕੁਬਲਈ ਖਾਨ ਨੇ ਫਿਰ ਚਾਈਨਾ ਦਾ ਕੁਛ ਹਿੱਸਾ ਜਿਹੜਾ ਉਹ ਕੀਤਾ ਸੀ। ਆਪਸ 'ਚ ਇਹ ਲੜਦੇ ਵੀ ਰਹੇ ਆ ਤੇ 30% ਜਿਹੜੀ ਇਸ ਮੁਲਕ ਦੀ ਜਿਹੜੀ ਪਾਪੂਲੇਸ਼ਨ ਆ ਉਹ ਨੋਮੈਡਿਕ ਆ, ਜਿੱਦਾਂ ਟੱਪਰਵਾਸ ਹੁੰਦੇ ਆ ਵੀ ਕਦੀ ਇੱਧਰ ਕਦੀ ਉੱਧਰ। ਤੇ ਘੋੜਿਆਂ ਦੇ ਨਾਲ ਇਹਨਾਂ ਦਾ ਜਿਹੜਾ ਪ੍ਰੇਮ ਆ ਬਹੁਤ ਆ। ਇੱਥੋਂ ਤੱਕ ਕਿ ਇਹਨਾਂ ਦੇ ਨੈਸ਼ਨਲ ਐਂਬਲਮ ਦੇ ਵਿੱਚ ਵੀ ਜਿਹੜਾ ਘੋੜਾ ਆ ਉਹ ਬਣਿਆ ਹੈਗਾ ਆ। ਸੋ ਬਿਲਕੁਲ ਦੁਨੀਆ ਦੀ ਗੱਲਾਂ ਨੂੰ ਛਿੱਕੇ ਟੰਗਦੇ ਹੋਏ ਮੰਗੋਲੀਅਨ ਅਧਿਕਾਰੀਆਂ ਨੇ ਪੁਤਿਨ ਨੂੰ ਜਿਹੜਾ ਰੈੱਡ ਕਾਰਪਟ ਦਾ ਜਿਹੜਾ ਸਵਾਗਤ ਆ ਉਹ ਕੀਤਾ ਆ ਤੇ ਗ੍ਰਿਫਤਾਰੀ ਕਰਨ ਦੀ ਤਾਂ ਜਿਹੜੀ ਉਹ ਦੂਰ ਦੀ ਹੀ ਗੱਲ ਸੀ। ਇੱਕ ਹੋਰ ਬ੍ਰੇਕ ਲੈਂਦੇ ਹਾਂ ਹਰਜੋਤ ਸਿੰਘ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਹਾਂ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਦੀ ਖਬਰ ਕਰਦੇ ਜਾਈਏ, ਟਰਕੀ ਦੇ ਵਿੱਚ 2 ਜਿਹੜੇ ਯੂਐਸ ਮਰੀਨਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਯੂਐਸਐਸ ਵਾਸਪ ਦੇ ਇਹ ਮੈਂਬਰ ਸੀਗੇ ਤੇ ਉੱਥੇ ਪਹੁੰਚੇ ਹੋਏ ਸੀ। ਇਜ਼ਮਿਰ ਦੇ ਵਿੱਚ ਜਿਹੜੀ ਇਹ ਡੌਕ ਕੀਤੀ ਹੋਈ ਆ ਤੇ ਉੱਥੇ ਜਿਹੜੇ ਹੋ ਗਏ ਸੀਗੇ। ਕਹਿੰਦੇ ਵੀ 2 ਮਰੀਨਸ ਜਦੋਂ ਟਰਕੀ ਦੇ ਵਿੱਚ ਘੁੰਮ ਰਹੇ ਸੀ, ਉੱਥੇ ਦਾ ਇੱਕ ਨੈਸ਼ਨਲਿਸਟ ਗਰੁੱਪ ਹੈਗਾ ਆ, ਉਹਨਾਂ ਦੇ ਦੁਆਰਾ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਦਿਖ ਰਿਹਾ ਆ ਵੀ ਇੱਕ ਯੂਐਸ ਮਰੀਨ ਦੇ ਮੂੰਹ ਦੇ ਉੱਤੇ ਜਿਹੜਾ ਉਹ ਕਪੜਾ ਰੈਗ ਜਿਹੜਾ ਉਹ ਪਾਉਂਦੇ ਆ ਤੇ ਦੂਜਾ ਜਿਹੜਾ ਉਸਨੂੰ ਫਿਰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਤੇ ਉੱਥੇ ਕੁੱਟਮਾਰ ਵੀ ਜਿਹੜੀ ਉਹ ਹੁੰਦੀ ਆ। ਇਵੈਂਚੁਅਲੀ ਇਹ ਪਤਾ ਲੱਗਾ ਵੀ ਟਰਕੀ ਦੇ ਦੁਆਰਾ 1 ਦਰਜਨ ਇਸ ਨੈਸ਼ਨਲਿਸਟ ਗਰੁੱਪ ਦੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 13 ਬੰਦੇ ਤੇ 2 ਔਰਤਾਂ ਨੂੰ ਹੁਣ ਤੱਕ ਡਿਟੇਨ ਕੀਤਾ ਆ। ਯੂਐਸ ਮਰੀਨਸ ਦੇ ਸਰਵਿਸ ਮੈਂਬਰਸ ਦੇ ਉੱਤੇ ਹਮਲਾ ਜਿਹੜਾ ਉਹ ਕਰਨ ਦੇ ਲਈ 24th ਮਰੀਨ ਐਕਸਪੀਡੀਸ਼ਨਰੀ ਯੂਨਿਟ ਦੇ ਇਹ ਮੈਂਬਰ ਸੀਗੇ। ਮਰੀਨ ਕਾਰਪਸ ਨੇ ਜਿਹੜੀ ਉਹ ਸਟੇਟਮੈਂਟ ਜਾਰੀ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਕਿਸੇ ਨੂੰ ਵੀ ਡਿਟੇਨ ਸਾਡੇ ਵਿੱਚੋਂ ਨਹੀਂ ਕੀਤਾ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਇਨਸੀਡੈਂਟ ਦੇ ਵਿੱਚ ਇਨਵੋਲਵ ਸੀਗੇ ਉਹ ਇਸ ਟਾਈਮ ਉੱਥੋਂ ਦੇ ਇਨਵੈਸਟੀਗੇਟਰਸ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਆ ਉਹ ਜਾਂਚ ਕਰ ਰਹੀ ਆ। ਲੋਕਲ ਦੀ ਇਜ਼ਮਰ ਦੀ ਪੁਲਿਸ ਤੇ ਨੇਵਲ ਕ੍ਰਿਮੀਨਲ ਇਨਵੈਸਟੀਗੇਸ਼ਨ ਸਰਵਿਸ ਇਸ ਟਾਈਮ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਆ। ਕਮਾਂਡਰ ਟਿਮ ਗੌਰਮਨ ਸਪੋਕਸਪਰਸਨ ਨੇ ਯੂਐਸ ਫਲੀਟ ਦੇ ਉਹਨਾਂ ਨੇ ਈਮੇਲ ਦੇ ਵਿੱਚ ਜਿਹੜਾ ਉਹ ਦੱਸਿਆ ਦੋਨਾਂ ਮਰੀਨਸ ਨੂੰ ਹਸਪਤਾਲ ਦੇ ਵਿੱਚ ਅਹਤਿਆਤੀ ਤੌਰ ਦੇ ਉੱਤੇ ਲੈ ਕੇ ਗਏ ਆ। ਕੋਈ ਸੱਟ ਚੋਟ ਨਹੀਂ ਲੱਗੀ। ਉਹ ਹੁਣ ਆਪਣੀ ਵਾਪਸ ਜਿਹੜੀ ਸ਼ਿਪ USS ਵਾਸਪ ਆ ਉੱਥੇ ਵਾਪਸ ਪਹੁੰਚ ਚੁੱਕੇ ਨੇ। ਅਗਲੀ ਖਬਰ ਜਿਹੜੀ ਆ, ਬਹੁਤ ਵਾਰ ਆਪਾਂ ਦੇਖਦੇ ਆ ਸਾਡਾ ਕੋਈ ਸਮਾਲ ਬਿਜ਼ਨਸ ਹੁੰਦਾ ਜਾਂ ਜੌਬ ਚਲੇ ਜਾਂਦੀ ਆ, ਡਿਮੋਰਲਾਈਜ਼ ਹੋ ਜਾਂਦੇ ਆ। ਕਈ ਵਾਰੀ ਬਹੁਤ ਬਿਜ਼ਨਸ ਦੀ ਚੜ੍ਹਾਈ ਹੁੰਦੀ ਆ, ਜਿਸ ਤਰ੍ਹਾਂ ਆਪਾਂ ਦੇਖਿਆ ਕਰੋਨਾ ਵਾਇਰਸ ਦੇ ਦੌਰਾਨ ਖਾਸ ਕਰਕੇ ਟਰੱਕਿੰਗ ਫੀਲਡ ਦੇ ਵਿੱਚ ਜਾਂ ਰੀਟੇਲ ਦੇ ਵਿੱਚ ਤੇ ਹੁਣ ਕਾਫੀ ਡਾਊਨ ਹੈਗਾ। ਸੋ ਇਸ ਤਰ੍ਹਾਂ ਡਿਮੋਰਲਾਈਜ਼ ਨਹੀਂ ਹੋਣਾ ਚਾਹੀਦਾ। ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਅੱਜ ਦੀ ਰਿਊਟਰਸ ਨੇ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇੰਟਲ ਕਿਸੇ ਵੇਲੇ ਟੌਪ ਨੌਚ ਕੰਪਨੀ ਸੀ ਤੇ ਹੋ ਸਕਦਾ ਇੰਟਲ ਆਇਆ ਨੂੰ ਡਾਓ ਜੋਨ ਇੰਡਸਟਰੀਅਲ ਤੋਂ ਬਾਹਰ ਰਿਮੂਵ ਕਰ ਦਿੱਤਾ ਜਾਵੇ। ਕਹਿੰਦੇ ਵੀ 2 ਟੈਕਨੋਲੋਜੀ ਕੰਪਨੀਆਂ ਸੀਗੀਆਂ ਡਾਓ ਜੋਨ ਇੰਡਸਟਰੀਅਲ ਨੂੰ 19s ਦਾ ਜਦੋਂ .com ਦਾ ਬੂਮ ਆਇਆ ਸੀ ਜੁਆਇਨ ਕਰਨ ਦੇ ਲਈ। ਇੱਕ ਮਾਈਕਰੋਸਾਫਟ ਸੀ ਤੇ ਇੱਕ ਇੰਟਲ ਦੀ ਸੀਗੀ। ਐਨਾਲਿਸਟ ਤੇ ਜਿਹੜੇ ਇਨਵੈਸਟਰਸ ਆ ਉਹ ਇਹ ਸੋਚ ਰਹੇ ਆ ਵੀ ਹੁਣ ਇਹ ਬਲੂ ਚਿਪ ਇੰਡੈਕਸ ਕੰਪਨੀ ਜਿਹੜੀ ਹੈ ਇੰਟਲ ਆ, ਇਸ ਨੂੰ ਡਾਓ ਜੋਨ ਤੋਂ ਰਿਮੂਵ ਕਰ ਦਿੱਤਾ ਜਾਊਗਾ ਕਿਉਂਕਿ ਇਹਦੇ ਜਿਹੜੇ ਸ਼ੇਅਰ ਆ 60% ਜਿਹੜੇ ਡਿਕਲਾਈਨ ਹੋਏ ਆ ਪਿਛਲੇ ਸਮੇਂ ਦੇ ਵਿੱਚ ਤੇ ਵਰਸਟ ਪਰਫਾਰਮਰ ਔਨ ਦਾ ਇੰਡੈਕਸ ਹੈਗੀ ਆ। ਇਹਦੇ ਨਾਲ ਜਿਹੜਾ ਇੰਟਲ ਦਾ ਰੈਪੂਟੇਸ਼ਨ ਆ ਹੋਰ ਵੀ ਥੱਲੇ ਚਲੇ ਜਾਊਗਾ ਜੇ ਇਸ ਨੂੰ ਰਿਮੂਵ ਕਰ ਦਿੱਤਾ ਜਾਂਦਾ। ਕਾਰਨ ਕੀ ਆ ਵੀ ਸਾਰਾ ਕੁਝ ਚੇਂਜ ਹੁੰਦਾ ਜਦੋਂ ਆਪਾਂ ਚੇਂਜ ਨਹੀਂ ਕਰਦੇ ਹੈਗੇ ਕੋਈ ਵੀ ਬਿਜ਼ਨਸ ਆ ਤੇ ਅਲਟੀਮੇਟਲੀ ਤੁਸੀਂ ਪਿੱਛੇ ਰਹਿ ਜਾਂਦੇ ਆ। ਕੋਡਿਕ ਕੰਪਨੀ ਨੂੰ ਦੇਖ ਲਓ, ਇੱਕ ਟਾਈਮ ਤੇ 1,65,000 ਉਹਦੇ EMPLOYEE ਸੀ, ਹੁਣ ਕਿੱਥੇ ਚਲੇ ਗਏ ਕਿਉਂਕਿ ਉਹ ਉਹਨਾਂ ਨੇ ਆਪਣੇ ਆਪ ਨੂੰ ਅਪ ਟੂ ਡੇਟ ਨਹੀਂ ਰੱਖਿਆ। ਇੰਟਲ ਵਾਲੇ ਜਿਹੜੇ ਆ ਓਪਨ AI ਇਨਵੈਸਟਮੈਂਟ 'ਚ ਇਹਨਾਂ ਨੇ ਪੈਸੇ ਨਹੀਂ ਪਾਏ। ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਫੀਲਡ ਦੇ ਵਿੱਚ ਇਹਨਾਂ ਨੇ ਜ਼ਿਆਦਾ ਕੰਮ ਨਹੀਂ ਕੀਤਾ, ਜਿਹਦੇ ਕਰਕੇ ਇਹ ਜਿਹੜਾ ਜਹਾਜ਼ ਆ ਉਹ ਮਿਸ ਕਰ ਗਏ। ਇੰਟਲ ਨੇ ਆਲਰੇਡੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਡਿਵੀਡੈਂਡਸ ਮਿਲਦੇ ਹੁੰਦੇ ਆ ਜਿਨ੍ਹਾਂ ਨੇ ਇਨਵੈਸਟ ਕੀਤਾ ਹੁੰਦਾ ਉਹ ਸਸਪੈਂਡ ਕਰ ਦਿੱਤੇ। 15% ਆਪਣੀ ਵਰਕ ਫੋਰਸ ਟੋਟਲੀ ਜਿਹੜੀ ਆ ਉਹ ਲੇ ਆਫ ਕਰ ਦਿੱਤੀ ਹੈਗੀ ਆ। ਤੇ ਜੇ ਆਉਣ ਵਾਲੇ ਸਮੇਂ 'ਚ ਇੰਟਲ ਰਿਮੂਵ ਹੁੰਦੀ ਹੈਗੀ ਆ ਤੇ ਇਹਦਾ ਅਸਰ ਹੋਰ ਵੀ ਜ਼ਿਆਦਾ ਪਊਗਾ ਇੰਟਲ ਦੇ EMPLOYEES ਦੇ ਉੱਤੇ। ਹੋ ਸਕਦਾ ਹੋਰ ਜ਼ਿਆਦਾ ਜਿਹੜੀ ਲੇ ਆਫ ਆ ਉਹ ਹੋਵੇ। ਇਹ ਰਿਊਟਰਸ ਨੇ ਅੱਜ ਰਿਪੋਰਟ ਛਾਪੀ ਹੈਗੀ ਜੀ। ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਇੰਗਲਿਸ਼ ਚੈਨਲ ਦੇ ਵਿੱਚ, ਕਹਿੰਦੇ ਵੀ ਇੱਕ ਜਿਹੜੀ ਕਿਸ਼ਤੀ ਆ ਮਾਈਗ੍ਰੈਂਟਸ ਲੈ ਕੇ ਜਾ ਰਹੀ ਸੀ ਉਹ ਮੂਦੀ ਹੋ ਗਈ, ਡੁੱਬ ਗਈ, ਜਿਸ ਦੇ ਕਰਕੇ 12 ਜਾਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਆ। ਕਹਿੰਦੇ ਵੀ ਇਸ ਸਾਲ ਦਾ ਇਹ ਸਭ ਤੋਂ ਖਤਰਨਾਕ ਡਿਜ਼ਾਸਟਰ ਸੀਗਾ ਇੰਗਲਿਸ਼ ਚੈਨਲ ਦੇ ਲਈ। ਦੁਨੀਆ ਦੀ ਸਭ ਤੋਂ ਬਿਜ਼ੀਐਸਟ ਸ਼ਿਪਿੰਗ ਲੇਨ ਇੰਗਲਿਸ਼ ਚੈਨਲ ਜਿਹੜੀ ਉਹ ਮੰਨੀ ਜਾਂਦੀ ਆ। 50 ਜਾਣਿਆਂ ਨੂੰ ਉੱਥੇ ਬਚਾਇਆ ਗਿਆ ਆ। ਫ੍ਰੈਂਚ ਕੋਸਟ ਗਾਰਡ ਆ ਉਹਨਾਂ ਨੇ
ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ ਜਿਹੜੇ ਸਵਾਰ ਸੀ ਉਹਨਾਂ ਦੇ ਵਿੱਚ ਕਈ ਔਰਤਾਂ ਜਿਹੜੀਆਂ ਉਹ ਆਈਆਂ ਸੀ। ਹਾਰਨ ਆਫ ਅਫਰੀਕਾ ਜਿਹੜਾ ਇਲਾਕਾ ਹੈ ਜਿੱਥੋਂ ਮੋਸਟਲੀ ਅਫਰੀਕਾ ਦੇ ਜਿਹੜੇ ਲੋਕ ਅਫਰੀਕਾ ਨੂੰ ਛੱਡ ਕੇ ਯੂਰਪ ਵੱਲ ਨੂੰ ਪਲਾਇਨ ਕਰਦੇ ਆ, ਤਾਂ ਉਹ ਇਹ ਰਾਹ ਜਿਹੜਾ ਇਹਨਾਂ ਕਿਸ਼ਤੀਆਂ ਦੇ ਰਾਹਾਂ ਦੇ ਉੱਤੇ ਥਾਣੀ ਜਿਹੜੇ ਉਹ ਜਾਂਦੇ ਆ। ਫ੍ਰੈਂਚ ਦੇ ਇੰਟੀਰੀਅਰ ਮਿਨਿਸਟਰ ਨੇ ਦੱਸਿਆ ਵੀ 7 ਮੀਟਰ ਦੀ ਬੋਟ ਦੇ ਵਿੱਚ 70 ਜਾਣੇ ਜਿਹੜੇ ਆ ਉਹ ਸੀਗੇ, ਤੇ ਜਦ ਇਹ ਡੁੱਬਣ ਲੱਗੀ ਤਾਂ 12 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ। 50 ਨੂੰ ਫਿਰ ਵੀ ਜਿਹੜਾ ਉਹ ਬਚਾ ਲਿਆ ਉੱਥੇ ਗਿਆ ਹੈਗਾ ਆ। ਸੋ ਅਸਾਈਲਮ ਸੀਕਰਸ ਦੇ ਲਈ ਕਹਿੰਦੇ ਆ ਵੀ ਇਹ ਇੱਕ ਰਾਹ ਆ। ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਜਦੋਂ ਅਮਰੀਕਾ ਨੂੰ ਵੀ ਆਉਂਦੇ ਆ ਤਾਂ ਲੋਕ ਥਾਂ ਥਾਂ ਤੋਂ ਜਿਹੜੀਆਂ ਖਤਰਨਾਕ ਜੰਗਲਾਂ ਚੋਂ, ਪਨਾਮਾ ਚੋਂ, ਹੋਰ ਥਾਵਾਂ ਤੋਂ ਜਿਹੜੀਆਂ ਡੌਂਕੀਆਂ ਲਾ ਕੇ ਪਹੁੰਚਦੇ ਆ ਇਹ ਯੂਰਪ ਦੇ ਵਿੱਚ ਵੜਨ ਦੇ ਲਈ। ਇਹ ਇੱਕ ਰਾਹ ਰਸਤਾ ਜਿਹੜਾ ਉਹ ਦੇਖਿਆ ਜਾਂਦਾ ਹੈ ਜੀ। ਤੇ ਰਾਜਕਰਨ ਵੀਰ ਸਿੰਘ ਜੀ, ਜਿਹੜੇ ਸਾਡੇ ਅਗਲੇ ਪ੍ਰੋਗਰਾਮ ਆ ਉਹਨਾਂ ਬਾਰੇ ਵੀ ਦੱਸਣਾ, ਤੇ ਇੱਕ ਵਾਰੀ ਫੇਰ ਜਿੰਨੇ ਸਾਡੇ ਜਿਹੜੇ ਸਰੋਤੇ ਆ ਉਹਨੂੰ ਦੱਸਦੇ ਜਾਈਏ। ਬਹੁਤ ਸਾਰੀਆਂ ਸਾਨੂੰ ਰਿਕੁਐਸਟ ਆਈਆਂ ਸੀ, ਖਾਸ ਕਰਕੇ ਜਿਹੜੇ ਸੈਂਟਰਲ ਵੈਲੀ, ਮੋਡੈਸਟੋ, ਟ੍ਰੇਸੀ, ਸਟਾਕਟਨ ਏਰੀਏ ਦੇ ਵਿੱਚ ਪੰਜਾਬੀ ਰੇਡੀਓ USA ਨੂੰ ਸੁਣਦੇ ਆ 920 AM ਦੇ ਉੱਤੇ, ਜਾਂ 107.1 FM ਮੰਟੀਕਾ ਦੇ ਵਿੱਚ, 92.3 FM ਮੋਡੈਸਟੋ ਤੇ 920 AM ਮੋਡੈਸਟੋ ਏਰੀਏ 'ਚ, ਤੇ 1570 AM ਸਟਾਕਟਨ ਲੋਡ ਆਈ ਏਰੀਏ 'ਚ ਪਈ। ਜਿਹੜੇ ਪਿਛਲੀ ਵਾਰੀ ਰੈਫਲ ਬਾਕੀ ਜਿਹੜੇ ਸਟੇਸ਼ਨਾਂ ਦੇ ਕੱਢੇ ਸੀ, ਸਾਡੇ ਏਰੀਏ 'ਚ ਨਹੀਂ ਕੱਢੇ, ਉਹਦੇ ਬਾਰੇ ਆਪਾਂ ਬਹੁਤ ਜਲਦੀ ਅਨਾਉਂਸ ਕਰਾਂਗੇ, ਤੇ ਤੁਹਾਡੀਆਂ ਫਿਰ ਕਾਲਸ ਲਵਾਂਗੇ ਵੀ ਕਿਹੜੇ ਰੇਡੀਓ ਸਟੇਸ਼ਨ ਨੂੰ ਤੁਸੀਂ ਕਿਹੜੇ ਟਾਊਨ ਦੇ ਵਿੱਚ ਸੁਣ ਰਹੇ ਹੈਗੇ ਆ। ਇਹ ਬਹੁਤ ਜਲਦੀ 1-2 ਦਿਨਾਂ ਦੇ ਵਿੱਚ ਅਨਾਉਂਸ ਕਰ ਦਿੱਤਾ ਜਾਊਗਾ ਜੀ। ਇਸ ਤੋਂ ਅਗਲਾ ਪ੍ਰੋਗਰਾਮ ਆਊਗਾ ਜੀ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ ਉਸ ਤੋਂ ਬਾਅਦ 'ਚ ਕੁਝ ਗੱਲਾਂ, ਉਸ ਤੋਂ ਬਾਅਦ 'ਚ ਨਜ਼ਰੀਆ ਜਿਹੜਾ ਉਹ ਪ੍ਰੋਗਰਾਮ ਪੇਸ਼ ਕੀਤਾ ਜਾਊਗਾ 11:30 ਵਜੇ, ਤੇ 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ, ਕੁਝ ਗੀਤ, 2 ਤੋਂ 2:30 ਦੇ ਵਿੱਚ ਮਨਦੀਪ ਪੂਨੀਆ ਹੁਣਾਂ ਦੇ ਨਾਲ ਜਿਹੜਾ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ ਉਹ ਹੋਣਾ ਆ, ਤੇ 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਪ੍ਰੋਗਰਾਮ, 3 ਤੋਂ 4 ਅਪਡੇਟ ਫਾਰਮਿੰਗ ਦਾ ਅੱਜ ਪ੍ਰੋਗਰਾਮ ਹੋਊਗਾ, ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਘਰੇਲੂ ਨੁਸਖਿਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਹੋਣਾ ਆ, ਤੇ 5:40 ਤੇ ਅਪਡੇਟ ਕੈਲੀਫੋਰਨੀਆ, 6 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਜਿਹੜੇ ਉਹ ਸਰਵਣ ਕਰਾਂਗੇ। 8 ਤੋਂ ਲੈ ਕੇ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਊਗਾ ਜੀ, ਖਬਰ ਤੇ ਨਜ਼ਰ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਦੀ ਤੇ ਹੱਸ ਬੋਲਵੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਮਸੂਦ ਮੱਲੀ ਜੀ, ਤੇ ਲਗਾਤਾਰ ਪ੍ਰੋਗਰਾਮ ਇਦਾਂ ਹੀ ਜਿਹੜੇ ਉਹ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣਗੇ। ਹੁਣ ਲੈਂਦੇ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।